बंदी ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ, ਇਹਨਾਂ ਨੂੰ ਤਾਂ ਉਹਦੀ ਪੈ ਗਈ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮਨਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ, ਕੀ ਆ ਬਾਈ ਉਹ ਸਾਧ ਆ ਜਿਹੜਾ, ਹਾਂ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ, ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ, ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ। ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ? ਲੀਡਰਾਂ ਨੂੰ ਸਾਡੀ ਜਨਤਾ ਜਿੰਨਾ ਟਾਈਮ ਇਕੱਠੀ ਨਹੀਂ ਨਾ ਹੁੰਦੀ, ਉਹਨਾਂ ਟਾਈਮ ਆਪਾਂ ਇਹਨਾਂ ਦਾ ਵੀ ਨਹੀਂ ਕੁਝ ਕਰ ਸਕਦੇ। ਜਿੰਨਾ ਟਾਈਮ ਸਾਡੇ 'ਚ ਪਾੜ ਰਹੂਗਾ ਆਪਸ ਦੇ ਵਿੱਚ, ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ। ਮੈਂ ਤੁਹਾਨੂੰ ਦੱਸਦਾ, ਇੱਕ ਲੁਧਿਆਣੇ ਦਾ ਗੰਜਾਈ ਆ, ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ ਵੀ ਤੁਸੀਂ ਐਸਸੀ ਹੋ, ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ। ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ। ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂ ਗਾ ਬਾਈ। ਰਫਤਾਂਗ ਸਿੰਘ ਇੱਕ ਕਹਿੰਦਾ ਵੀ ਤੁਸੀਂ ਐਸਸੀ ਹੋ, ਤੁਸੀਂ ਜੱਟ ਹੋ, ਪਰ ਇੱਥੇ ਮਸਲੇ ਤਾਂ ਇਹੀ ਹੈ ਨਾ, ਜੱਟਾਂ ਦੇ ਕੋਲ ਜ਼ਮੀਨਾਂ ਨੇ, ਅਗਲਾ ਕਹਿੰਦਾ ਅਸੀਂ ਤਾਂ ਜੱਟ ਹਾਂ ਯਾਰ। ਕਈ ਪਿੰਡਾਂ ਦੀ ਅਸੀਂ ਜੋ ਗੱਲ ਕਰਦੇ ਆ, ਮਜ਼ਦੂਰਾਂ ਦੇ ਨਾਲ ਲੜਾਈ ਕਰਦੇ ਦੇਖੇ ਗਏ ਨੇ। ਆ ਪਿਛਲੇ ਸਾਲ ਦੇ ਦੌਰਾਨ ਜਦੋਂ ਝੋਨੇ ਦੀ ਬਿਜਾਈ ਦੀ ਗੱਲ ਹੋਈ, ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸੇ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਪਤਾ ਕੀ ਆ ਬਈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਕੁਝ ਕੁ ਚੱਲ, ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ। ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਾਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਆ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ
ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ ਜ਼ਿਮੀਂਦਾਰ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ। ਠੀਕ ਹੈ ਨਾ, ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਉਹ ਵਿਚਾਰਾ ਉੱਥੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ ਇਹਨਾਂ ਨੂੰ। ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਥੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ, ਉਹ ਜਿਹਾ ਮੋਰਚਾ ਲੱਗਣਾ ਕਦੇ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਯਾਰਾ ਕਰਦਾ ਰਿਹਾ, ਪਾਣੀ ਪੀ ਕੇ ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ, ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ। ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ ਕਰ ਰਹੇ ਆ ਦੀਪ ਸਿੱਧੂ ਦੀ ਇਸ ਮੋਰਚੇ ਦੇ ਵਿੱਚ। ਜੇ ਇਸ ਮੋਰਚੇ ਦੇ ਵਿੱਚ ਦੀਪ ਸਿੱਧੂ ਹੁੰਦਾ ਤਾਂ ਗੱਲ ਕੋਈ ਹੋਰ ਹੋਣੀ ਸੀ। ਤੇ ਇਸ ਕਰਕੇ ਮੈਂ ਨੌਜਵਾਨਾਂ ਦੇ ਅੱਗੇ, ਲੋਕਾਂ ਦੇ ਸਾਹਮਣੇ ਵੀ ਇਹੀ ਬੇਨਤੀ ਕਰਦਾ ਕਿ ਜਲਦੀ ਨਾ ਬੰਦੇ ਨੂੰ ਜੱਜ ਕਰਿਆ ਕਰੋ, ਮਾੜਾ ਜਿਹਾ ਉਹਨੂੰ ਸਮਝਿਆ ਕਰੋ ਵੀ ਬੰਦਾ ਗੱਲ ਕੀ ਕਹਿ ਰਿਹਾ, ਵੀ ਕੀ ਉਹਦਾ ਮਕਸਦ ਆ। ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ, ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ। ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ, ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ। ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਉਹ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਹਾਂ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ। ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ? ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦੋ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਗਾ, ਐਂ ਕਰੂੰ ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਿਆ? ਆਪਾਂ ਕਰਦੇ ਆ ਖਾਲਸਾ ਰਾਜ ਦੀ ਗੱਲ। ਚਲੋ ਮੋਰਚੇ ਦੇ ਆਗੂ ਜਿਸ ਤਰ੍ਹਾਂ ਕਹਿੰਦੇ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪੈਂਦਾ। ਗੱਲ ਇਉਂ ਆ, ਪਹਿਲਾਂ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਈਏ। ਬੰਦੀ ਸਿੰਘ ਕਿਹਦੀ ਵਾਸਤੇ ਗਏ ਨੇ? ਉਹ ਵੀ ਤਾਂ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ ਕਰਦੇ ਆ, ਉਹ ਵੀ ਤਾਂ ਉੱਥੇ ਖੜ ਕੇ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਗਏ ਤਾਂ ਬਾਈ ਉਹ ਖਾਲਿਸਤਾਨ ਦੇ ਕਰਕੇ ਹੀ ਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਵੀ ਸਾਡੇ ਬੰਦੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਆ। ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬਿਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿੰਦੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਉਂ, ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ, ਇਹਨਾਂ ਨੇ ਕਹਿਣਾ ਵੀ ਉਹ ਨੌਜਵਾਨ ਨੇ ਆਹ ਗੱਲ ਕਹਿਤੀ। ਆਗੂਆਂ ਨੇ ਤਾਂ ਬਾਈ ਮਿੰਟਾਂ 'ਚ ਕਹਿ ਦੇਣਾ ਵੀ ਇਹਨੇ ਭਟਕਾਤਾ, ਇਹ ਖਾਲਿਸਤਾਨ ਦੀ ਗੱਲ ਕਰਦਾ ਸੀ, ਵੀ ਇਹ ਬੰਦੇ ਕਰਕੇ ਐਂ ਢਾਹ ਲੱਗੀ ਮੋਰਚੇ ਨੂੰ। ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ।
ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਆਉਂਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਉਹ ਗੱਲ ਤੇ ਅਮਲ ਕਰਦੀ ਆ, ਠੀਕ ਆ ਨਾ। 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿੰਨੇ ਆਏ ਨੇ ਇੱਥੇ 10 ਲੱਖ ਚੋਂ? ਇਹ ਬਾਈ ਅਫਸੋਸ ਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਜਿਹੜੇ 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਉਹ 10 ਲੱਖ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਬਲਾਤਕਾਰੀ ਸਾਹ ਦਾ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪਰੌਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ, ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ। ਇਹ ਧਿਆਨ ਸਿੰਘ ਮੰਨ ਡਰ ਕੇ ਵਿਕ ਗਏ ਨੇ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਉਹੀ ਕਿਤੇ ਨਾ ਕਿਤੇ ਸਾਡੇ ਆਗੂ ਮਾੜੇ ਨਿਕਲ ਗਏ ਉਹਨਾਂ ਮੋਰਚਿਆਂ ਦੇ ਵਿੱਚ, ਜਿਹੜੀ ਮੋਰਚਿਆਂ ਨੂੰ ਢਾਹ ਲੱਗੀ ਪਹਿਲਾਂ। ਹੁਣ ਵੀ ਜਿਹੜੇ ਪੰਜਾਬ ਦੇ ਨੌਜਵਾਨ ਜਿਹੜੇ ਹਜੇ ਨਹੀਂ ਆ ਰਹੇ, ਚਾਹੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ ਨੇ, ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ ਹੈ, ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲ ਜਾਂਦੀ ਆ। ਪਰ ਜਦੋਂ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਸੰਗਤ ਨੇ ਇੱਕਦਮ ਮੋਰਚਾ ਚੱਕ ਲਿਆ। ਫਿਰ ਜੀਰੇ ਫੈਕਟਰੀ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘਟਣੇ ਸ਼ੁਰੂ ਹੋ ਗਏ। ਫਿਰ ਬਹਿਮਲ ਕਲਾਂ ਦੀ ਗੱਲ ਕਰਦੇ ਆ ਤਾਂ ਬਹਿਮਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਸੱਦਾ ਦੇਤਾ। ਕਿੰਨੀ ਕੁ ਸੰਗਤ ਪਹੁੰਚਦੀ ਆ ਉੱਥੇ? ਦੁੱਖ ਨਹੀਂ ਹੁੰਦਾ? ਦੁੱਖ ਬੜਾ ਹੁੰਦਾ ਬਾਈ, ਪਰ ਗੱਲ ਇਹ ਇਉਂ ਆ, ਪੰਜਾਬ ਦੇ ਨੌਜਵਾਨ ਹੁਣ ਜਾਗਣੇ ਸ਼ੁਰੂ ਹੋ ਗਏ, ਉੱਠਣੇ ਸ਼ੁਰੂ ਹੋ ਗਏ। ਆਉਣਗੇ, ਕੋਈ ਗੱਲ ਨਹੀਂ, ਭਾਵੇਂ ਲੇਟ ਆ ਰਹੇ ਆ, ਥੋੜੀ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ, ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਆ ਨਾ। ਧੜਾ ਜਹਾਜ਼ ਭਰ ਕੇ ਬਾਹਰ ਜਾ ਰਹੀ ਆ, ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਦੁਖੀ ਹੋ ਕੇ, ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਤੋਂ ਦੁਖੀ ਹੋ ਕੇ ਜਾ ਰਹੇ। ਉਹ ਵੀ ਲੱਗਦਾ ਹੈਗਾ ਵੀ ਉਹ ਨੌਜਵਾਨ ਵੀ ਦੁਖੀ ਆ ਜਿਹਦੇ ਕੋਲ 40-50 ਕਿੱਲੇ ਜ਼ਮੀਨ ਦੇ ਆ, ਤੇ ਉਹ ਵੀ ਕਹਿੰਦਾ ਜਾਂਦਾ ਮੈਨੂੰ ਆਈਲੈਟਸ ਵਾਲੀ ਕੁੜੀ ਮਿਲ ਜੇ ਤੇ ਜਾਂ ਫਿਰ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਜੇ। ਉਹ ਇੱਕ ਨਾ ਕਰੇਜ ਜਿਹਾ ਬਣਾਤਾ ਬਾਈ ਪੰਜਾਬ ਦੇ ਵਿੱਚ ਜਿਹੜਾ ਬਾਹਰਲਾ। ਉਹਨਾਂ ਨੂੰ ਆਏ ਆ ਵੀ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ। ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ, ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ, ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਬਿਹਾਰ 'ਚੋਂ, ਉਹ MC ਲੱਗਿਆ ਹੋਇਆ, MC ਲੱਗਿਆ ਉਹ ਇੱਥੇ ਆ ਕੇ। ਤੇ ਹੁਣ ਸਾਡੇ ਪੰਜਾਬ ਦੇ ਨੌਜਵਾਨ ਭਰ ਕੇ ਜਹਾਜ਼ ਬਾਹਰ ਜਾਈ ਜਾਂਦੇ ਆ। ਤੇ ਉਹਨਾਂ ਨੂੰ ਤਾਂ ਇੱਕੋ ਗੱਲ ਕਹਿਣੇ ਆ ਕਿ ਭਰਾਵੋ ਇੱਥੇ ਰਹੋ, ਆਪਦੀਆਂ ਜੜ੍ਹਾਂ ਦੇ ਨਾਲ ਰਹੋ, ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਆ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਆ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਖਾਤਰ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ
ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਵਾਲੇ ਦਾ ਨਹੀਂ ਹੁੰਦਾ। ਉਹਦੇ ਵਿੱਚ ਕਸੂਰ ਉਹਨਾਂ ਮਰੀਆਂ ਜ਼ਮੀਰਾਂ ਵਾਲੇ ਪੁੱਤਾਂ ਦਾ ਹੁੰਦਾ ਜਿਹੜੇ ਚੁੱਪ-ਚਾਪ ਘਰਾਂ ਦੇ ਵਿੱਚ ਬੈਠ ਕੇ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਆ। ਤੇ ਹੁਣ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਵੀ ਹੁਣ ਮੈਨੂੰ ਜਵਾਬ ਦੇ ਦਿਓ, ਹੋਰ ਕਿੰਨਾ ਕੁ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ? ਸਾਡੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ। ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ। ਮੈਂ ਤੁਹਾਨੂੰ ਦੱਸਦਾ, ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ। ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਹੇ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ, ਕੀ ਆ ਬਾਈ ਉਹ ਸਾਧ ਆ ਜਿਹੜਾ, ਹਾਂ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ। ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ? ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ। ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ। ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ?
ਲੀਡਰਾਂ ਨੂੰ ਸਾਡੀ ਜਨਤਾ ਜਿੰਨਾ ਟਾਈਮ ਇਕੱਠੀ ਨਹੀਂ ਨਾ ਹੁੰਦੀ ਉਹਨਾਂ ਟਾਈਮ ਆਪਾਂ ਇਹਨਾਂ ਦਾ ਵੀ ਨਹੀਂ ਕੁਝ ਕਰ ਸਕਦੇ। ਜਿੰਨਾ ਟਾਈਮ ਸਾਡੇ 'ਚ ਪਾੜ ਰਹੂਗਾ ਆਪਸ ਦੇ ਵਿੱਚ ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ। ਮੈਂ ਤੁਹਾਨੂੰ ਦੱਸਦਾ, ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ ਵੀ ਤੁਸੀਂ ਐਸਸੀ ਹੋ, ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ। ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ। ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਾਈ। ਰਫਤਾਰ ਸਿੰਘ ਕੀ ਹੈਗਾ, ਜੱਟ ਆ, ਐਸਸੀ ਆ ਜਾਂ ਕੀ ਆ? ਬਾਈ ਆਪਾਂ ਸਭ ਤੋਂ ਪਹਿਲਾਂ ਇਨਸਾਨ। ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਪੁੱਛਿਆ, ਤੁਹਾਨੂੰ ਤਾਂ ਪਤਾ ਲੱਗੂ ਵੀ ਮੈਂ ਕੀ ਆ ਕੀ ਨਹੀਂ। ਜੇ ਮੈਂ ਬੋਲ ਕੇ ਦੱਸੂਗਾ, ਨਹੀਂ ਤੁਹਾਨੂੰ ਕੀ ਪਤਾ, ਠੀਕ ਹੈ ਨਾ। ਮੇਰੇ ਤੁਸੀਂ ਗੱਲ ਕਰੀ ਆ ਨਾ ਕਿ ਆ ਲੁਧਿਆਣੇ ਦਾ ਇੱਕ ਕਹਿੰਦਾ ਵੀ ਤੁਸੀਂ ਐਸਸੀ ਹੋ, ਤੁਸੀਂ ਜੱਟ ਹੋ, ਪਰ ਇੱਥੇ ਮਸਲੇ ਤਾਂ ਇਹੀ ਆ ਨਾ, ਜੱਟਾਂ ਦੇ ਕੋਲ ਜ਼ਮੀਨਾਂ ਨੇ। ਅਗਲਾ ਕਹਿੰਦਾ ਅਸੀਂ ਤਾਂ ਜੱਟ ਆ ਯਾਰ। ਕਈ ਪਿੰਡਾਂ ਦੀ ਅਸੀਂ ਜੋ ਗੱਲ ਕਰਦੇ ਆ, ਮਜ਼ਦੂਰਾਂ ਦੇ ਨਾਲ ਲੜਾਈ ਕਰਦੇ ਦੇਖੇ ਗਏ ਨੇ। ਆ ਪਿਛਲੇ ਸਾਲ ਦੇ ਦੌਰਾਨ ਜਦੋਂ ਝੋਨੇ ਦੀ ਬਿਜਾਈ ਦੀ ਗੱਲ ਹੋਈ ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸੇ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਪਤਾ ਕੀ ਆ ਬਈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਕੁਝ ਕੁ ਚੱਲ ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ। ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਹੈ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ। ਪੁਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ। ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਥੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ। ਉਹ ਜਿਹਾ ਮੋਰਚਾ ਲੱਗਣਾ ਕਦੇ? ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ। ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ 3-4 ਹਜ਼ਾਰ ਕਮੈਂਟ, ਜੋ 2500 ਕਮੈਂਟ ਮੈਂ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧੌਂਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ। ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ, ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ ਕਰ ਰਹੇ ਆ ਦੀਪ ਸਿੱਧੂ ਦੀ ਇਸ ਮੋਰਚੇ ਦੇ ਵਿੱਚ। ਜੇ ਇਸ ਮੋਰਚੇ ਦੇ ਵਿੱਚ ਦੀਪ ਸਿੱਧੂ ਹੁੰਦਾ ਤਾਂ ਗੱਲ ਕੋਈ ਹੋਰ ਹੋਣੀ ਸੀ। ਤੇ ਇਸ ਕਰਕੇ ਮੈਂ ਨੌਜਵਾਨਾਂ ਦੇ ਅੱਗੇ, ਲੋਕਾਂ ਦੇ ਸਾਹਮਣੇ ਵੀ ਇਹੀ ਬੇਨਤੀ ਕਰਦਾ ਕਿ ਜਲਦੀ ਨਾ ਬੰਦੇ ਨੂੰ ਜੱਜ ਕਰਿਆ ਕਰੋ, ਮਾੜਾ ਜਿਹਾ ਉਹਨੂੰ ਸਮਝਿਆ ਕਰੋ ਵੀ ਬੰਦਾ ਗੱਲ ਕੀ ਕਹਿ ਰਿਹਾ, ਵੀ ਕੀ ਉਹਦਾ ਮਕਸਦ ਆ। ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ, ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ। ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ। ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ? ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦੋ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਗਾ, ਐਂ ਕਰੂੰ ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ?
ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅਜੇ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਮੋਰਚੇ ਦੇ ਆਗੂ ਜਿਸ ਤਰ੍ਹਾਂ ਕਹਿੰਦੇ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪੈਂਦਾ। ਗੱਲ ਇਹ ਆ, ਪਹਿਲਾਂ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਈਏ। ਬੰਦੀ ਸਿੰਘ ਕਿਹਦੀ ਵਾਸਤੇ ਗਏ ਨੇ? ਉਹ ਵੀ ਤਾਂ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ ਕਰਦੇ ਆ, ਉਹ ਵੀ ਤਾਂ ਉੱਥੇ ਖੜ ਕੇ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਗਏ ਤਾਂ ਬਾਈ ਉਹ ਖਾਲਿਸਤਾਨ ਦੇ ਕਰਕੇ ਹੀ ਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਵੀ ਸਾਡੇ ਬੰਦੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਆ। ਕਦੇ ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬਿਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿਣੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਵਾਂ, ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ, ਇਹਨਾਂ ਨੇ ਕਹਿਣਾ ਵੀ ਉਹ ਨੌਜਵਾਨ ਨੇ ਆਹ ਗੱਲ ਕਹਿਤੀ। ਆਗੂਆਂ ਨੇ ਤਾਂ ਬਾਈ ਮਿੰਟਾਂ 'ਚ ਕਹਿ ਦੇਣਾ ਵੀ ਇਹਨੇ ਭਟਕਾਤਾ, ਇਹ ਖਾਲਿਸਤਾਨ ਦੀ ਗੱਲ ਕਰਦਾ ਸੀ, ਵੀ ਇਹ ਬੰਦੇ ਕਰਕੇ ਐਂ ਢਾਹ ਲੱਗੀ ਮੋਰਚੇ ਨੂੰ। ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ। ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ, ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿੰਨੇ ਆਏ ਨੇ ਇੱਥੇ 10 ਲੱਖ ਚੋਂ? ਇਹ ਬਾਈ ਅਫਸੋਸ ਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਜਿਹੜੇ 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਉਹ 10 ਲੱਖ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਬਲਾਤਕਾਰੀ ਸਾਧ ਆ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪਰੋਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਜਿਹੜੇ ਪੰਜਾਬ ਦੇ ਨੌਜਵਾਨ ਜਿਹੜੇ ਹਜੇ ਨਹੀਂ ਆ ਰਹੇ, ਚਾਹੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ ਨੇ, ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ, ਇਹ ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘਟਣੇ ਸ਼ੁਰੂ ਹੋ ਗਏ। ਫਿਰ ਬਹਿਮਲ ਕਲਾਂ ਦੀ ਗੱਲ ਕਰਦੇ ਤਾਂ ਬਹਿਮਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਸੱਦਾ ਦੇਤਾ, ਕਿੰਨੀ ਕੁ ਸੰਗਤ ਪਹੁੰਚਦੀ ਆ ਉੱਥੇ? ਦੁੱਖ ਨਹੀਂ ਹੁੰਦਾ? ਦੁੱਖ ਬੜਾ ਹੁੰਦਾ ਬਾਈ, ਪਰ ਗੱਲ ਇਹ ਆ, ਪੰਜਾਬ ਦੇ ਨੌਜਵਾਨ ਹੁਣ ਜਾਗਣੇ ਸ਼ੁਰੂ ਹੋ ਗਏ, ਉੱਠਣੇ ਸ਼ੁਰੂ ਹੋ ਗਏ। ਆਉਣਗੇ, ਕੋਈ ਗੱਲ ਨਹੀਂ, ਭਾਵੇਂ ਲੇਟ ਆ ਰਹੇ ਆ, ਥੋੜੀ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ, ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਆ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕੀ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਦੁਖੀ ਹੋ ਕੇ, ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਤੋਂ ਦੁਖੀ ਹੋ ਕੇ ਜਾ ਰਹੇ। ਉਹ ਵੀ ਲੱਗਦਾ ਹੈਗਾ ਵੀ ਉਹ ਨੌਜਵਾਨ ਵੀ ਦੁਖੀ ਆ ਜਿਹਦੇ ਕੋਲ 40-50 ਕਿੱਲੇ ਜ਼ਮੀਨ ਦੇ, ਤੇ ਉਹ ਵੀ ਕਹਿੰਦਾ ਜਾਂਦਾ ਮੈਨੂੰ ਆਈਲੈਟਸ ਵਾਲੀ ਕੁੜੀ ਮਿਲ ਜੇ ਤੇ ਜਾਂ ਫਿਰ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਜੇ। ਉਹ ਇੱਕ ਨਾ ਕਰੇਜ ਜਿਹਾ ਬਣਾਤਾ ਬਾਈ ਪੰਜਾਬ ਦੇ ਵਿੱਚ ਜਿਹੜਾ ਬਾਹਰਲਾ। ਉਹਨਾਂ ਨੂੰ ਆਏ ਆ ਵੀ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ। ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ, ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ
ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਬਿਹਾਰ ਚੋਂ, ਉਹ ਐਮਸੀ ਲੱਗਿਆ ਹੋਇਆ, ਐਮਸੀ ਲੱਗਿਆ ਉਹ ਇੱਥੇ ਆ ਕੇ, ਤੇ ਹੁਣ ਸਾਡੇ ਪੰਜਾਬ ਦੇ ਨੌਜਵਾਨ ਭਰ ਕੇ ਜਹਾਜ਼ ਬਾਹਰ ਜਾਈ ਜਾਂਦੇ ਆ। ਤੇ ਉਹਨਾਂ ਨੂੰ ਤਾਂ ਇੱਕੋ ਗੱਲ ਕਹਿਣੇ ਆ ਕਿ ਭਰਾਵੋ ਇੱਥੇ ਰਹੋ, ਆਪਦੀਆਂ ਜੜਾਂ ਦੇ ਨਾਲ ਰਹੋ, ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਆ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਆ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ, ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ ਉਹ ਕਹਿੰਦੇ ਕੋਈ ਚੱਕਰ ਨਹੀਂ, ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨ ਆਏ ਆ ਜਾਂ ਕੁਛ ਹੋਰ, ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ। ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਵਾਲੇ ਦਾ ਨਹੀਂ ਹੁੰਦਾ, ਉਹਦੇ ਵਿੱਚ ਕਸੂਰ ਉਹਨਾਂ ਮਰੀਆਂ ਜ਼ਮੀਰਾਂ ਵਾਲੇ ਪੁੱਤਾਂ ਦਾ ਹੁੰਦਾ ਜਿਹੜੇ ਚੁੱਪ-ਚਾਪ ਘਰਾਂ ਦੇ ਵਿੱਚ ਬੈਠ ਕੇ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਆ। ਤੇ ਹੁਣ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਵੀ ਹੁਣ ਮੈਨੂੰ ਜਵਾਬ ਦੇ ਦਿਓ, ਹੋਰ ਕਿੰਨਾ ਕੁ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ? ਜੀ ਸਾਡੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ, ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮਨਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਇਹ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਹ ਦਾ ਜਿਹੜਾ ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ, ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ? ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ, ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ, ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ, ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ।
ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ? ਲੀਡਰਾਂ ਨੂੰ ਸਾਡੀ ਜਨਤਾ ਜਿੰਨਾ ਟਾਈਮ ਇਕੱਠੀ ਨਹੀਂ ਨਾ ਹੁੰਦੀ, ਉਹਨਾਂ ਟਾਈਮ ਆਪਾਂ ਇਹਨਾਂ ਦਾ ਵੀ ਨਹੀਂ ਕੁਝ ਕਰ ਸਕਦੇ। ਜਿੰਨਾ ਟਾਈਮ ਸਾਡੇ 'ਚ ਪਾੜ ਰਹੂਗਾ ਆਪਸ ਦੇ ਵਿੱਚ, ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ ਵੀ ਤੁਸੀਂ ਐਸਸੀ ਹੋ, ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ। ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ। ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਈ। ਰਫਤਾਰ ਸਿੰਘ ਕੀ ਹੈਗਾ, ਜੱਟ ਆ, ਐਸਸੀ ਆ ਜਾਂ ਕੀ ਆ? ਬਈ ਆਪਾਂ ਸਭ ਤੋਂ ਪਹਿਲਾਂ ਇਨਸਾਨ, ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਕਰਦੇ ਆ ਮਜ਼ਦੂਰਾਂ ਦੇ ਨਾਲ ਲੜਾਈ ਕਰਦੇ ਦੇਖੇ ਗਏ ਨੇ। ਆ ਪਿਛਲੇ ਸਾਲ ਦੇ ਦੌਰਾਨ ਜਦੋਂ ਝੋਨੇ ਦੀ ਬਿਜਾਈ ਦੀ ਗੱਲ ਹੋਈ ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸਾ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਪਤਾ ਕੀ ਆ ਬਈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਕੁਝ ਕੁ ਚੱਲ ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ। ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਆ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ? ਠੀਕ ਹੈ ਨਾ। ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਤੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ? ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ। ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਥੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ, ਉਹ ਜਿਹਾ ਮੋਰਚਾ ਲੱਗਣਾ ਕਦੇ? ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ 3-4 ਹਜ਼ਾਰ ਕਮੈਂਟ, ਜੋ 2500 ਕਮੈਂਟ ਮੈਨੂੰ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧਮਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ, ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ, ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ, ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਮਾੜਾ ਜਿਹਾ ਉਹਨੂੰ ਸਮਝਿਆ ਕਰੋ ਵੀ ਬੰਦਾ ਗੱਲ ਕੀ ਕਹਿ ਰਿਹਾ, ਵੀ ਕੀ ਉਹਦਾ ਮਕਸਦ ਆ। ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ, ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ, ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ, ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ, ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ ਪਾਸੇ, ਇੱਕ ਹਾਂ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਹਾਂ ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ?
ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ। ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦਿਓ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਂਗਾ, ਐਂ ਕਰੂੰ ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅਜੇ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਹੁੰਦਾ ਤਾਂ ਉਦੋਂ ਵੀ ਐ ਸੀ, ਚਲੋ ਮਿਸਲਾਂ ਸੀ, ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਸਿੱਖ ਉਦੋਂ ਵੀ ਮਿਸਲਾਂ ਦੇ ਵਿੱਚ, ਪਰ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਸਾਰੇ ਕਿਉਂ ਰਿਹਾ ਕਰਵਾ ਲਈਏ। ਬੰਦੀ ਸਿੰਘ ਕਿਹਦੀ ਵਾਸਤੇ ਗਏ ਨੇ? ਉਹ ਵੀ ਤਾਂ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ ਕਰਦੇ ਆ, ਉਹ ਵੀ ਤਾਂ ਉੱਥੇ ਖੜ ਕੇ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਗਏ ਤਾਂ ਬਾਈ ਉਹ ਖਾਲਿਸਤਾਨ ਦੇ ਕਰਕੇ ਹੀ ਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਵੀ ਸਾਡੇ ਬੰਦੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਆ। ਕਦੇ ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬਿਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿੰਦੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਵਾਂ ਇੱਥੇ ਕਈ ਵਾਰ ਆਗੂ ਕਹਿਣ ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ। ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਆਉਂਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਉਹ ਗੱਲ ਤੇ ਅਮਲ ਕਰਦੀ ਆ, ਠੀਕ ਆ ਨਾ। 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿੰਨੇ ਆਏ ਨੇ ਇੱਥੇ 10 ਲੱਖ ਚੋਂ? ਇਹ ਬਾਈ ਅਫਸੋਸ ਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਜਿਹੜੇ 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਉਹ 10 ਲੱਖ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਬਲਾਤਕਾਰੀ ਸਾਧ ਆ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪਰੋਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ, ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਉਦੋਂ ਬਾਈ ਆਵਾਜ਼ ਤਾਂ ਦਿੱਤੀ ਗਈ ਸੀ, ਜਿਹੜੇ ਪਹਿਲਾਂ ਮੋਰਚੇ ਲੱਗੇ, ਮੈਂ ਪਹਿਲਾਂ ਵੀ ਗੱਲ ਕੀਤੀ ਆ। ਨੌਜਵਾਨ ਜਿਹੜੇ ਹਜੇ ਨਹੀਂ ਆ ਰਹੇ, ਚਾਹੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ ਹਾਂ, ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ, ਇਹ ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਸੰਗਤ ਖੜੀ ਆ, ਬਸ ਜਿਵੇਂ ਨਿਰਣਾ ਲੈਣਗੇ ਉਵੇਂ ਹੀ ਆ ਬਾਈ, ਉਵੇਂ ਚੜ੍ਹਦੀ ਕਲਾ ਚ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਸੱਦਾ ਦੇਤਾ, ਕਿੰਨੀ ਕੁ ਸੰਗਤ ਪਹੁੰਚਦੀ ਆ ਉੱਥੇ? ਦੁੱਖ ਨਹੀਂ ਹੁੰਦਾ? ਦੁੱਖ ਬੜਾ ਹੁੰਦਾ ਬਾਈ, ਪਰ ਗੱਲ ਇਹ ਆ ਪੰਜਾਬ ਦੇ ਨੌਜਵਾਨ ਹੁਣ ਜਾਗਣੇ ਸ਼ੁਰੂ ਹੋ ਗਏ, ਉੱਠਣੇ ਸ਼ੁਰੂ ਹੋ ਗਏ। ਆਉਣਗੇ, ਕੋਈ ਗੱਲ ਨਹੀਂ, ਭਾਵੇਂ ਲੇਟ ਆ ਰਹੇ ਆ, ਥੋੜੀ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ, ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਆ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕੀ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਜੇ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ ਤਾਂ ਫਿੱਟੇ ਲਾਹਨਤ ਆ ਸਾਡੇ ਤੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਰਹੇ ਹੋ। ਪੰਜਾਬ ਦੀ ਨੌਜਵਾਨੀ ਦਾ ਧੜਾ ਧੜ ਜਹਾਜ਼ ਭਰ ਕੇ ਬਾਹਰ ਜਾ ਰਹੀ ਆ। ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਦੁਖੀ ਹੋ ਕੇ,
ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਤੋਂ ਦੁਖੀ ਹੋ ਕੇ ਜਾ ਉਹ ਰਹੇ। ਵੀ ਲੱਗਦਾ ਹੈਗਾ ਵੀ ਉਹ ਨੌਜਵਾਨ ਵੀ ਦੁਖੀ ਆ ਜਿਹਦੇ ਕੋਲ 40-50 ਕਿੱਲੇ ਜ਼ਮੀਨ ਦੇ ਆ ਤੇ ਉਹ ਵੀ ਕਹਿੰਦਾ ਜਾਂਦਾ ਮੈਨੂੰ ਆਈਲੈਟਸ ਵਾਲੀ ਕੁੜੀ ਮਿਲ ਜੇ ਤੇ ਜਾਂ ਫਿਰ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਜੇ। ਉਹ ਇੱਕ ਨਾ ਕਰੇਜ ਜਿਹਾ ਬਣਾਤਾ ਬਾਈ ਪੰਜਾਬ ਦੇ ਵਿੱਚ ਜਿਹੜਾ ਬਾਹਰਲਾ, ਉਹਨਾਂ ਨੂੰ ਆਏ ਆ ਵੀ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਬਿਹਾਰ 'ਚੋਂ, ਉਹ MC ਲੱਗਿਆ ਹੋਇਆ, MC ਲੱਗਿਆ ਉਹ ਇੱਥੇ ਆ ਕੇ, ਤੇ ਹੁਣ ਸਾਡੇ ਪੰਜਾਬ ਦੇ ਨੌਜਵਾਨ ਭਰ ਕੇ ਜਹਾਜ਼ ਬਾਹਰ ਜਾਈ ਜਾਂਦੇ ਆ। ਤੇ ਉਹਨਾਂ ਨੂੰ ਤਾਂ ਇੱਕੋ ਗੱਲ ਕਹਿਣੇ ਆ ਕਿ ਭਰਾਵੋ ਇੱਥੇ ਰਹੋ, ਆਪਦੀਆਂ ਜੜ੍ਹਾਂ ਦੇ ਨਾਲ ਰਹੋ ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਹੈ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਹੈ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ, ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ, ਉਹ ਕਹਿੰਦੇ ਕੋਈ ਚੱਕਰ ਨਹੀਂ, ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨਾ ਆ ਜਾਂ ਕੁਛ ਹੋਰ, ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ। ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਵਾਲੇ ਦਾ ਨਹੀਂ ਹੁੰਦਾ, ਉਹਦੇ ਵਿੱਚ ਕਸੂਰ ਉਹਨਾਂ ਮਰੀਆਂ ਜ਼ਮੀਰਾਂ ਵਾਲੇ ਪੁੱਤਾਂ ਦਾ ਹੁੰਦਾ ਜਿਹੜੇ ਚੁੱਪ-ਚਾਪ ਘਰਾਂ ਦੇ ਵਿੱਚ ਬੈਠ ਕੇ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਆ। ਤੇ ਹੁਣ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਵੀ ਹੁਣ ਮੈਨੂੰ ਜਵਾਬ ਦੇ ਦਿਓ, ਹੋਰ ਕਿੰਨਾ ਕੁ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ? ਸਾਡੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਏ ਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਗਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ TV ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ, ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ? ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ,
ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ, ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋਂ ਕੁਝ ਕੁ ਬੰਦੇ ਖੜੇ ਕੀਤੇ ਹੋਇਆ। ਮੈਂ ਤੁਹਾਨੂੰ ਦੱਸਦਾ, ਇੱਕ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ ਵੀ ਤੁਸੀਂ ਐਸਸੀ ਹੋ, ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ। ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ। ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਈ। ਰਫਤਾਰ ਸਿੰਘ ਕੀ ਹੈਗਾ, ਜੱਟ ਆ, ਐਸਸੀ ਆ ਜਾਂ ਕੀ ਆ? ਬਈ ਆਪਾਂ ਸਭ ਤੋਂ ਪਹਿਲਾਂ ਇਨਸਾਨ, ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਪੁੱਛਿਆ, ਤੁਹਾਨੂੰ ਤਾਂ ਪਤਾ ਲੱਗੂ ਵੀ ਮੈਂ ਕੀ ਆ ਕੀ ਨਹੀਂ। ਜੇ ਮੈਂ ਬੋਲ ਕੇ ਦੱਸੂਗਾ, ਨਹੀਂ ਤੁਹਾਨੂੰ ਕੀ ਪਤਾ। ਇੰਨੇ ਦੀ ਬਜਾਈ ਦੀ ਗੱਲ ਹੋਈ ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸੇ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਪਤਾ ਕੀ ਆ ਬਈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਕੁਝ ਕੁ ਚੱਲ ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ। ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਹੈ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ, ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ, ਠੀਕ ਹੈ ਨਾ। ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਉਹ ਵਿਚਾਰਾ ਉੱਥੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ? ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ। ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਦੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ। ਉਹ ਜਿਹਾ ਮੋਰਚਾ ਲੱਗਣਾ ਕਦੇ? ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ 3-4 ਹਜ਼ਾਰ ਕਮੈਂਟ, ਜੋ 2500 ਕਮੈਂਟ ਮੈਨੂੰ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧੌਂਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ, ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ, ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ, ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ, ਗੱਲ ਕੀ ਕਹਿ ਰਿਹਾ ਵੀ ਕੀ ਉਹਦਾ ਮਕਸਦ ਆ, ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ। ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ,
ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ। ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ, ਗੱਲ ਕਰਦਾ ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ? ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦੋ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਂਗਾ, ਐਂ ਕਰੂੰ ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅਜੇ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਹੁੰਦਾ ਤਾਂ ਉਦੋਂ ਵੀ ਆਏ ਸੀ, ਚਲੋ ਮਿਸਲਾਂ ਸੀ, ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਸਿੱਖ ਉਦੋਂ ਵੀ ਮਿਸਲਾਂ ਦੇ ਵਿੱਚ, ਪਰ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਇਸ ਮੋਰਚੇ 'ਚ ਤਾਂ ਕਹਿੰਦੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਬਾਈ ਗੱਲ ਆਏ ਆ, ਖਾਲਿਸਤਾਨ ਦੇ ਨਾਰੇ ਮਾਰਦੇ ਨੇ ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ ਕਰਦੇ ਆ, ਉਹ ਵੀ ਤਾਂ ਉੱਥੇ ਖੜ ਕੇ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਗਏ ਤਾਂ ਬਾਈ ਉਹ ਖਾਲਿਸਤਾਨ ਦੇ ਕਰਕੇ ਹੀ ਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਵੀ ਸਾਡੇ ਬੰਦੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਆ। ਕਦੇ ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬਿਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿੰਦੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਵਾਂ ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ, ਇਹਨਾਂ ਨੇ ਕਹਿਣਾ ਵੀ ਉਹ ਨੌਜਵਾਨ ਨੇ ਆਹ ਗੱਲ ਕਹਿਤੀ, ਆਗੂਆਂ ਨੇ ਤਾਂ ਬਾਈ ਮਿੰਟ 'ਚ ਕਹਿ ਦੇਣਾ ਵੀ ਇਹਨੇ ਭਟਕਾਤਾ, ਇਹ ਖਾਲਿਸਤਾਨ ਦੀ ਗੱਲ ਕਰਦਾ ਸੀ, ਵੀ ਇਹ ਬੰਦੇ ਕਰਕੇ ਐਂ ਢਾਹ ਲੱਗੀ ਮੋਰਚੇ ਨੂੰ। ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ। ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ, ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਆਉਂਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਬਣਾਇਆ, ਉਹ 10 ਲੱਖ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਬਲਾਤਕਾਰੀ ਸਾਧ ਆ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪਰੋਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਉਦੋਂ ਬਾਈ ਆਵਾਜ਼ ਤਾਂ ਦਿੱਤੀ ਗਈ ਸੀ, ਜਿਹੜੇ ਪਹਿਲਾਂ ਮੋਰਚੇ ਲੱਗੇ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਕਿਤੇ ਨਾ ਕਿਤੇ ਉੱਥੇ ਸਾਡੇ ਆਗੂ ਮਾੜੇ ਨਿਕਲ ਗਏ। ਜਥੇਦਾਰ ਅਜੇ ਨਹੀਂ ਆ ਰਹੇ, ਚਾਹੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ ਨੇ, ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ, ਇਹ ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਸੰਗਤ ਖੜੀ ਆ, ਬਸ ਜਿਵੇਂ ਨਿਰਣਾ ਲੈਣਗੇ ਉਵੇਂ ਹੀ ਆ ਬਾਈ, ਉਵੇਂ ਚੜ੍ਹਦੀ ਕਲਾ 'ਚ ਮੋਰਚਾ ਚੱਲੂਗਾ। ਲੱਗਦਾ ਵੀ ਸੰਗਤ ਖੜੀ ਰਹੂ ਐਸੇ ਤਰ੍ਹਾਂ ਹੀ ਜਿਹੜੀ ਸੰਗਤ ਆਈ ਹੈ ਇੱਥੇ, ਕਿਉਂਕਿ ਸੰਗਤ ਆਉਂਦੀ ਆ ਚਲੀ ਜਾਂਦੀ ਆ, ਪਰ ਜਦੋਂ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਸੰਗਤ ਨੇ ਇੱਕਦਮ ਮੋਰਚਾ ਚੱਕ ਲਿਆ। ਫਿਰ ਜੀਰੇ ਫੈਕਟਰੀ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘਟਣੇ ਸ਼ੁਰੂ ਹੋ ਗਏ। ਫਿਰ ਬਹਿਮਲ ਕਲਾਂ ਦੀ ਗੱਲ ਕਰਦੇ ਆ ਤਾਂ ਬਹਿਮਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਸੱਦਾ ਦੇਤਾ, ਕਿੰਨੀ ਕੁ ਸੰਗਤ ਪਹੁੰਚਦੀ ਆ ਉੱਥੇ? ਦੁੱਖ ਨਹੀਂ ਹੁੰਦਾ? ਦੁੱਖ ਬੜਾ ਹੁੰਦਾ ਬਾਈ, ਪਰ ਗੱਲ ਇਹ ਆ, ਪੰਜਾਬ ਦੇ ਨੌਜਵਾਨ ਹੁਣ ਜਾਗਣੇ ਸ਼ੁਰੂ ਹੋ ਗਏ, ਉੱਠਣੇ ਸ਼ੁਰੂ ਹੋ ਗਏ। ਆਉਣਗੇ, ਕੋਈ ਗੱਲ ਨਹੀਂ, ਭਾਵੇਂ ਲੇਟ ਆ ਰਹੇ ਆ, ਥੋੜੀ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ, ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ
ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਹੈ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕੀ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਜੇ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ ਤਾਂ ਫਿੱਟੇ ਲਾਹਨਤ ਆ ਸਾਡੇ ਤੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਰਹੇ ਹੋ। ਪੰਜਾਬ ਦੀ ਨੌਜਵਾਨੀ ਦਾ ਧੜਾ ਜਹਾਜ਼ ਭਰ ਕੇ ਬਾਹਰ ਜਾ ਰਹੀ ਆ। ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਦੁਖੀ ਹੋ ਕੇ, ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਤੋਂ ਦੁਖੀ ਹੋ ਕੇ ਜਾ ਰਹੇ। ਉਹ ਵੀ ਲੱਗਦਾ ਹੈਗਾ ਵੀ ਉਹ ਨੌਜਵਾਨ ਵੀ ਦੁਖੀ ਆ ਜਿਹਦੇ ਕੋਲ 40-50 ਕਿੱਲੇ ਜ਼ਮੀਨ ਦੇ ਆ ਤੇ ਉਹ ਵੀ ਕਹਿੰਦਾ ਜਾਂਦਾ ਮੈਨੂੰ ਆਈਲੈਟਸ ਵਾਲੀ ਕੁੜੀ ਮਿਲ ਜੇ ਤੇ ਜਾਂ ਫਿਰ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਜੇ। ਉਹ ਇੱਕ ਨਾ ਕਰੇਜ ਜਿਹਾ ਬਣਾਤਾ ਬਾਈ ਪੰਜਾਬ ਦੇ ਵਿੱਚ ਜਿਹੜਾ ਬਾਹਰਲਾ। ਉਹਨਾਂ ਨੂੰ ਆਏ ਆ ਵੀ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ। ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ ਇੱਥੇ ਨਾ ਹੋ, ਆਪਦੀਆਂ ਜੜ੍ਹਾਂ ਦੇ ਨਾਲ ਰਹੋ ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਆ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਆ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ। ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ, ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ, ਉਹ ਕਹਿੰਦੇ ਕੋਈ ਚੱਕਰ ਨਹੀਂ। ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨਾ ਆ ਜਾਂ ਕੁਛ ਹੋਰ, ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ। ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਵਾਲੇ ਦਾ ਨਹੀਂ ਹੁੰਦਾ। ਉਹਦੇ ਵਿੱਚ ਕਸੂਰ ਉਹਨਾਂ ਮਰੀਆਂ ਜ਼ਮੀਰਾਂ ਵਾਲੇ ਪੁੱਤਾਂ ਦਾ ਹੁੰਦਾ ਜਿਹੜੇ ਚੁੱਪ-ਚਾਪ ਘਰਾਂ ਦੇ ਵਿੱਚ ਬੈਠ ਕੇ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਆ। ਤੇ ਹੁਣ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਵੀ ਹੁਣ ਮੈਨੂੰ ਜਵਾਬ ਦੇ ਦਿਓ, ਹੋਰ ਕਿੰਨਾ ਕੁ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ? ਸਾਡੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤਾਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ। ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ, ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਏ ਆ। ਮੈਂ ਤੁਹਾਨੂੰ ਦੱਸਦਾ, ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਏ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਹਾਂ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ। ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ।
ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ, ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ। ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ। ਉਹਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ ਵੀ ਤੁਸੀਂ ਐਸਸੀ ਹੋ, ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ। ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ। ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਾਈ। ਰਫਤਾਂਗ ਸਿੰਘ ਕੀ ਹੈਗਾ, ਜੱਟ ਆ, ਐਸਸੀ ਆ ਜਾਂ ਕੀ ਆ? ਬਾਈ ਆਪਾਂ ਸਭ ਤੋਂ ਪਹਿਲਾਂ ਇਨਸਾਨ। ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਪੁੱਛਿਆ, ਤੁਹਾਨੂੰ ਤਾਂ ਪਤਾ ਲੱਗੂ ਵੀ ਮੈਂ ਕੀ ਆ ਕੀ ਨਹੀਂ। ਜੇ ਮੈਂ ਬੋਲ ਕੇ ਦੱਸੂਗਾ, ਨਹੀਂ ਤੁਹਾਨੂੰ ਕੀ ਪਤਾ, ਠੀਕ ਹੈ ਨਾ। ਮੇਰੇ ਤੁਸੀਂ ਗੱਲ ਕਰੀ ਆ ਨਾ ਕਿ ਆ ਲੁਧਿਆਣੇ ਦਾ ਇੱਕ ਕਹਿੰਦਾ ਵੀ ਤੁਸੀਂ ਐਸਸੀ ਹੋ, ਤੁਸੀਂ ਜੱਟ ਹੋ, ਪਰ ਇੱਥੇ ਮਸਲੇ ਤਾਂ ਇਹੀ ਹੈ ਨਾ, ਜੱਟਾਂ ਦੇ ਕੋਲ ਜ਼ਮੀਨਾਂ ਨੇ। ਅਗਲਾ ਕਹਿੰਦਾ ਅਸੀਂ ਤਾਂ ਜੱਟ ਆ ਯਾਰ। ਕਈ ਪਿੰਡਾਂ ਦੀ ਅਸੀਂ ਜਦੋਂ ਗੱਲ ਕਰਦੇ ਆ, ਮਜ਼ਦੂਰਾਂ ਦੇ ਨਾਲ ਲੜਾਈ ਕਰਦੇ ਦੇਖੇ ਗਏ ਨੇ। ਆ ਪਿਛਲੇ ਸਾਲ ਦੇ ਦੌਰਾਨ ਜਦੋਂ ਝੋਨੇ ਦੀ ਬਿਜਾਈ ਦੀ ਗੱਲ ਹੋਈ, ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸੇ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਪਤਾ ਕੀ ਆ ਬਈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਕੁਝ ਕਿ ਚੱਲ ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ। ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਹੈ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ, ਠੀਕ ਹੈ ਨਾ। ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਉਹ ਵਿਚਾਰਾ ਉੱਥੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਦਿੱਲੀ ਦੇ ਬਾਰਡਰਾਂ ਤੋਂ। ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ ਇਹਨਾਂ ਨੂੰ, ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਥੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ। ਉਹ ਜਿਹਾ ਮੋਰਚਾ ਲੱਗਣਾ ਕਦੇ? ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ 3-4 ਹਜ਼ਾਰ ਕਮੈਂਟ, ਜੋ 2500 ਕਮੈਂਟ ਮੈਨੂੰ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧੌਂਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ, ਆ ਸੇਬ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ, ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ, ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ ਕਰ ਰਹੇ ਆ ਦੀਪ ਸਿੱਧੂ ਦੀ ਇਸ ਮੋਰਚੇ ਦੇ ਵਿੱਚ। ਜੇ ਇਸ ਮੋਰਚੇ ਦੇ ਵਿੱਚ ਦੀਪ ਸਿੱਧੂ ਹੁੰਦਾ
ਤਾਂ ਗੱਲ ਕੋਈ ਹੋਰ ਹੋਣੀ ਸੀ। ਤੇ ਇਸ ਕਰਕੇ ਮੈਂ ਨੌਜਵਾਨਾਂ ਦੇ ਅੱਗੇ ਲੋਕਾਂ ਦੇ ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ। ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ, ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ। ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਉਹ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਹਾਂ ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ। ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ? ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦੋ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਗਾ, ਐਂ ਕਰੂੰ ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅੱਜ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਹੁੰਦਾ ਤਾਂ ਉਦੋਂ ਵੀ ਆਏ ਸੀ, ਚਲੋ ਮਿਸਲਾਂ ਸੀ, ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਸਿੱਖ ਉਦੋਂ ਵੀ ਮਿਸਲਾਂ ਦੇ ਵਿੱਚ, ਪਰ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਇਸ ਮੋਰਚੇ 'ਚ ਤਾਂ ਕਹਿੰਦੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਬਾਈ ਗੱਲ ਆਏ ਆ, ਆਪਾਂ ਕਰਦੇ ਆ ਖਾਲਸਾ ਰਾਜ ਦੀ ਗੱਲ। ਗੱਲ ਚਲੋ ਮੋਰਚੇ ਦੇ ਆਗੂ ਜਿਸ ਤਰ੍ਹਾਂ ਕਹਿੰਦੇ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪੈਂਦਾ। ਗੱਲ ਇਉਂ ਆ, ਪਹਿਲਾਂ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਈਏ। ਬੰਦੀ ਸਿੰਘ ਕਿਹਦੀ ਵਾਸਤੇ ਗਏ ਨੇ? ਉਹ ਵੀ ਤਾਂ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ ਕਰਦੇ ਆ, ਉਹ ਵੀ ਤਾਂ ਉੱਥੇ ਖੜ ਕੇ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਗਏ ਤਾਂ ਬਾਈ ਉਹ ਖਾਲਿਸਤਾਨ ਦੇ ਕਰਕੇ ਹੀ ਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਵੀ ਸਾਡੇ ਬੰਦੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਆ। ਕਦੇ ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬਿਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿੰਦੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਉਂ, ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ। ਖਾਲਸਾ ਰਾਜ ਜਸਵੀਰ ਸਿੰਘ ਰੋਡੇ, ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਹੁੰਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਉਹ ਗੱਲ ਤੇ ਅਮਲ ਕਰਦੀ ਆ, ਠੀਕ ਆ ਨਾ। 10 ਲੱਖ ਬੰਦੇ ਨੇ ਸ਼ਾਹ ਦਾ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪਰੌਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਉਦੋਂ ਬਾਈ ਆਵਾਜ਼ ਤਾਂ ਦਿੱਤੀ ਗਈ ਸੀ, ਜਿਹੜੇ ਪਹਿਲਾਂ ਮੋਰਚੇ ਲੱਗੇ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਕਿਤੇ ਨਾ ਕਿਤੇ ਉੱਥੇ ਸਾਡੇ ਆਗੂ ਮਾੜੇ ਨਿਕਲ ਗਏ। ਜਥੇਦਾਰ ਬਣਾਏ ਧਿਆਨ ਸਿੰਘ ਮੰਡ ਵਰਗੇ ਵਿਕ ਗਏ ਨੇ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਉਹੀ ਕਿਤੇ ਨਾ ਕਿਤੇ ਸਾਡੇ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ ਹਾਂ, ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ ਹੈ, ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਸੰਗਤ ਖੜੀ ਆ,
ਬਸ ਜਿਵੇਂ ਨਿਰਣਾ ਲੈਣਗੇ ਉਵੇਂ ਹੀ ਆ ਬਾਈ, ਉਵੇਂ ਚੜ੍ਹਦੀ ਕਲਾ 'ਚ ਮੋਰਚਾ ਚੱਲੂਗਾ। ਲੱਗਦਾ ਵੀ ਸੰਗਤ ਖੜੀ ਰਹੂ ਐਸੇ ਤਰ੍ਹਾਂ ਹੀ ਜਿਹੜੀ ਸੰਗਤ ਆਈ ਹੈ ਇੱਥੇ, ਕਿਉਂਕਿ ਸੰਗਤ ਆਉਂਦੀ ਆ ਚਲੀ ਜਾਂਦੀ ਆ, ਪਰ ਜਦੋਂ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਸੰਗਤ ਨੇ ਇੱਕਦਮ ਮੋਰਚਾ ਚੱਕ ਲਿਆ। ਫਿਰ ਜੀਰੇ ਫੈਕਟਰੀ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘਟਣੇ ਸ਼ੁਰੂ ਹੋ ਗਏ। ਫਿਰ ਬਹਿਮਲ ਕਲਾਂ ਦੀ ਗੱਲ ਕਰਦੇ ਆ ਤਾਂ ਬਹਿਮਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਸੱਦਾ ਦੇਤਾ, ਕਿੰਨੀ ਕੁ ਸੰਗਤ ਪਹੁੰਚਦੀ ਆ ਉੱਥੇ, ਦੁੱਖ ਨਹੀਂ ਹੁੰਦਾ? ਦੁੱਖ ਬੜਾ ਹੁੰਦਾ ਬਾਈ, ਪਰ ਗੱਲ ਇਹ ਆ ਪੰਜਾਬ ਦੇ ਨੌਜਵਾਨ ਹੁਣ ਜਾਗਣੇ ਸ਼ੁਰੂ ਹੋ ਗਏ, ਉੱਠਣੇ ਸ਼ੁਰੂ ਹੋ ਗਏ। ਆਉਣਗੇ, ਕੋਈ ਗੱਲ ਨਹੀਂ, ਭਾਵੇਂ ਲੇਟ ਆ ਰਹੇ ਆ, ਥੋੜੀ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ, ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਹੈ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕੀ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਜੇ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ ਤਾਂ ਫਿੱਟੇ ਲਾਹਨਤ ਆ ਸਾਡੇ ਤੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਰਹੇ ਹੋ। ਪੰਜਾਬ ਦੀ ਨੌਜਵਾਨੀ ਦਾ ਧੜਾ ਜਹਾਜ਼ ਭਰ ਕੇ ਬਾਹਰ ਜਾ ਰਹੀ ਆ ਪੀਣ ਦੇ, ਤੇ ਉਹ ਵੀ ਕਹਿੰਦਾ ਜਾਂਦਾ ਮੈਨੂੰ ਆਈਲੈਟਸ ਵਾਲੀ ਕੁੜੀ ਮਿਲ ਜੇ ਤੇ ਜਾਂ ਫਿਰ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਜੇ। ਉਹ ਇੱਕ ਨਾ ਕਰੇਜ਼ ਜਿਹਾ ਬਣਾਤਾ ਬਾਈ ਪੰਜਾਬ ਦੇ ਵਿੱਚ ਜਿਹੜਾ ਬਾਹਰਲਾ। ਉਹਨਾਂ ਨੂੰ ਆਏ ਆ ਵੀ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ। ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ, ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ, ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਵੀ ਆਪਦੀਆਂ ਜੜ੍ਹਾਂ ਦੇ ਨਾਲ ਰਹੋ ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਆ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਆ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ, ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ, ਉਹ ਕਹਿੰਦੇ ਕੋਈ ਚੱਕਰ ਨਹੀਂ, ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨਾ ਆ ਜਾਂ ਕੁਛ ਹੋਰ, ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੁੱਲੇ ਪੁੱਤਾਂ ਦਾ ਹੁੰਦਾ ਜਿਹੜੇ ਚੁੱਪ-ਚਾਪ ਘਰਾਂ ਦੇ ਵਿੱਚ ਬੈਠ ਕੇ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਆ। ਤੇ ਹੁਣ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਵੀ ਹੁਣ ਮੈਨੂੰ ਜਵਾਬ ਦੇ ਦਿਓ, ਹੋਰ ਕਿੰਨਾ ਕੁ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ? ਸਾਡੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ
ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ। ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਗਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ, ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ। ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ? ਲੀਡਰਾਂ ਨੂੰ ਸਾਡੀ ਜਨਤਾ। ਜਿੰਨਾ ਟਾਈਮ ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ, ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ, ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਾਈ। ਰਫਤਾਂਗ ਸਿੰਘ ਕੀ ਹੈਗਾ, ਜੱਟ ਆ, ਐਸੀ ਆ ਜਾਂ ਕੀ ਆ? ਬਾਈ ਆਪਾਂ ਸਭ ਤੋਂ ਪਹਿਲਾਂ ਇਨਸਾਨ। ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਪੁੱਛਿਆ, ਤੁਹਾਨੂੰ ਤਾਂ ਪਤਾ ਲੱਗੂ ਵੀ ਮੈਂ ਕੀ ਆ ਕੀ ਨਹੀਂ। ਜੇ ਮੈਂ ਬੋਲ ਕੇ ਦੱਸੂਗਾ, ਨਹੀਂ ਤੁਹਾਨੂੰ ਕੀ ਪਤਾ, ਠੀਕ ਹੈ ਨਾ। ਮੇਰੇ ਤੁਸੀਂ ਗੱਲ ਕਰੀ ਹੈ ਨਾ ਕਿ ਆ ਲੁਧਿਆਣੇ ਦਾ ਇੱਕ ਕਹਿੰਦਾ ਵੀ ਤੁਸੀਂ ਐਸਸੀ ਹੋ, ਤੁਸੀਂ ਜੱਟ ਹੋ, ਪਰ ਇੱਥੇ ਮਸਲੇ ਤਾਂ ਇਹੀ ਹੈ ਨਾ, ਜੱਟਾਂ ਦੇ ਕੋਲ ਜ਼ਮੀਨਾਂ ਨੇ, ਅਗਲਾ ਕਹਿੰਦਾ ਅਸੀਂ ਤਾਂ ਜੱਟ ਆ ਯਾਰ। ਕਈ ਪਿੰਡਾਂ ਦੀ ਅਸੀਂ ਜੋ ਗੱਲ ਕਰਦੇ ਆ ਮਜ਼ਦੂਰਾਂ ਦੇ ਨਾਲ, ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ, ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਾਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਹੈ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ, ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ, ਠੀਕ ਹੈ ਨਾ। ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਉਹ ਵਿਚਾਰਾ ਉੱਥੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ? ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ। ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਥੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ, ਉਹ ਜਿਹਾ ਮੋਰਚਾ ਲੱਗਣਾ ਕਦੇ? ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ, 3-4 ਹਜ਼ਾਰ ਕਮੈਂਟ ਚੋਂ 2500 ਕਮੈਂਟ ਮੈਨੂੰ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧੌਂਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ, ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ, ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ।
ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰਕੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ ਕਰ ਰਹੇ ਆ ਦੀਪ ਸਿੱਧੂ ਦੀ ਇਸ ਮੋਰਚੇ ਦੇ ਵਿੱਚ। ਜੇ ਇਸ ਮੋਰਚੇ ਦੇ ਵਿੱਚ ਦੀਪ ਸਿੱਧੂ ਹੁੰਦਾ ਤਾਂ ਗੱਲ ਕੋਈ ਹੋਰ ਹੋਣੀ ਸੀ। ਤੇ ਇਸ ਕਰਕੇ ਮੈਂ ਨੌਜਵਾਨਾਂ ਦੇ ਅੱਗੇ, ਲੋਕਾਂ ਦੇ ਸਾਹਮਣੇ ਵੀ ਇਹੀ ਬੇਨਤੀ ਕਰਦਾ ਕਿ ਜਲਦੀ ਨਾ ਬੰਦੇ ਨੂੰ ਜੱਜ ਕਰਿਆ ਕਰੋ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ। ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ, ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ। ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਉਹ ਕੀ ਗਲਤ ਕਰ ਰਿਹਾ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ ਰਿਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ, ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ? ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦੋ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਗਾ, ਐਂ ਕਰੂੰ, ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅੱਜ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਹੁੰਦਾ ਤਾਂ ਉਦੋਂ ਵੀ ਆਏ ਸੀ, ਚਲੋ ਮਿਸਲਾਂ ਸੀ, ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਸਿੱਖ ਉਦੋਂ ਵੀ ਮਿਸਲਾਂ ਦੇ ਵਿੱਚ, ਪਰ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਇਸ ਮੋਰਚੇ 'ਚ ਤਾਂ ਕਹਿੰਦੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਬਾਈ, ਗੱਲ ਆਏ ਆ, ਆਪਾਂ ਕਰਦੇ ਆ ਖਾਲਸਾ ਰਾਜ ਦੀ ਗੱਲ ਚਲੋ ਮੋਰਚੇ ਦੇ ਆਗੂ ਜਿਸ ਤਰ੍ਹਾਂ ਕਹਿੰਦੇ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪੈਂਦਾ। ਗੱਲ ਇਉਂ ਆ, ਪਹਿਲਾਂ ਬਣੇ ਹੋਏ ਆ, ਕਦੇ ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬਿਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿਣੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਉਂ ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ, ਇਹਨਾਂ ਨੇ ਕਹਿਣਾ ਵੀ ਉਹ ਨੌਜਵਾਨ ਨੇ ਆਹ ਗੱਲ ਕਹਿਤੀ, ਆਗੂਆਂ ਨੇ ਤਾਂ ਬਾਈ ਮਿੰਟਾਂ ਹੀ ਕਹਿ ਦੇਣਾ ਵੀ ਇਹਨੇ ਭਟਕਾਤਾ, ਇਹ ਖਾਲਿਸਤਾਨ ਦੀ ਗੱਲ ਕਰਦਾ ਸੀ, ਵੀ ਇਹ ਬੰਦੇ ਕਰਕੇ ਐਂ ਢਾਹ ਲੱਗੀ ਮੋਰਚੇ ਨੂੰ। ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ। ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ, ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਆਉਂਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਉਹ ਗੱਲ ਤੇ ਅਮਲ ਕਰਦੀ ਆ, ਠੀਕ ਆ ਨਾ। 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿੰਨੇ ਆਏ ਨੇ ਇੱਥੇ 10 ਲੱਖ ਚੋਂ? ਇਹ ਬਾਈ ਅਫਸੋਸ ਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਜਿਹੜੇ 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਉਹ 10 ਲੱਖ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਬਲਾਤਕਾਰੀ ਸਾਹ ਦਾ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪ੍ਰੋਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਉਦੋਂ ਬਾਈ ਆਵਾਜ਼ ਤਾਂ ਦਿੱਤੀ ਗਈ ਸੀ, ਜਿਹੜੇ ਪਹਿਲਾਂ ਮੋਰਚੇ ਲੱਗੇ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਕਿਤੇ ਨਾ ਕਿਤੇ ਉੱਥੇ ਸਾਡੇ ਆਗੂ ਮਾੜੇ ਨਿਕਲ ਗਏ। ਜਥੇਦਾਰ ਬਣਾਏ ਧਿਆਨ ਸਿੰਘ ਮੰਡ ਵਰਗੇ ਵਿਕ ਗਏ ਨੇ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਉਹੀ ਕਿਤੇ ਨਾ ਕਿਤੇ ਸਾਡੇ ਆਗੂ ਮਾੜੇ ਨਿਕਲ ਗਏ ਉਹਨਾਂ ਮੋਰਚਿਆਂ ਦੇ ਵਿੱਚ, ਜਿਹੜੀ ਮੋਰਚਿਆਂ ਨੂੰ ਢਾਹ ਲੱਗੀ ਪਹਿਲਾਂ। ਹੁਣ ਵੀ
ਜਿਹੜੇ ਪੰਜਾਬ ਦੇ ਨੌਜਵਾਨ ਜਿਹੜੇ ਹਜੇ ਨਹੀਂ ਆਏ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ ਹਾਂ। ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ, ਇਹ ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਸੰਗਤ ਖੜੀ ਆ, ਬਸ ਜਿਵੇਂ ਨਿਰਣਾ ਲੈਣਗੇ ਉਵੇਂ ਹੀ ਆ ਬਾਈ, ਉਵੇਂ ਚੜ੍ਹਦੀ ਕਲਾ 'ਚ ਮੋਰਚਾ ਚੱਲੂਗਾ। ਲੱਗਦਾ ਵੀ ਸੰਗਤ ਖੜੀ ਰਹੂ ਐਸੇ ਤਰ੍ਹਾਂ ਹੀ ਜਿਹੜੀ ਸੰਗਤ ਆਈ ਹੈ ਇੱਥੇ, ਕਿਉਂਕਿ ਸੰਗਤ ਆਉਂਦੀ ਆ ਚਲੀ ਜਾਂਦੀ ਆ, ਪਰ ਜਦੋਂ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਸੰਗਤ ਨੇ ਇੱਕਦਮ ਮੋਰਚਾ ਚੱਕ ਲਿਆ। ਫਿਰ ਜੀਰੇ ਫੈਕਟਰੀ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘੱਟ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ। ਠੀਕ ਹੈ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕੀ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਜੇ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ ਤਾਂ ਫਿੱਟੇ ਲਾਹਨਤ ਆ ਸਾਡੇ ਤੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਰਹੇ ਹੋ। ਪੰਜਾਬ ਦੀ ਨੌਜਵਾਨੀ ਦਾ ਧੜਾ ਧੜ ਜਹਾਜ਼ ਭਰ ਕੇ ਬਾਹਰ ਜਾ ਰਹੀ ਆ। ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਦੁਖੀ ਹੋ ਕੇ, ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਤੋਂ ਦੁਖੀ ਹੋ ਕੇ ਜਾ ਰਹੇ। ਉਹ ਵੀ ਲੱਗਦਾ ਹੈਗਾ ਵੀ ਉਹ ਨੌਜਵਾਨ ਵੀ ਦੁਖੀ ਆ ਜਿਹਦੇ ਕੋਲ 40-50 ਕਿੱਲੇ ਜ਼ਮੀਨ ਦੇ, ਤੇ ਉਹ ਵੀ ਕਹਿੰਦਾ ਜਾਂਦਾ ਮੈਨੂੰ ਆਈਲੈਟਸ ਵਾਲੀ ਕੁੜੀ ਮਿਲ ਜੇ ਤੇ ਜਾਂ ਫਿਰ ਮੇਰਾ ਜਹਾਜ਼ ਦੀ ਟਾਕੀ ਨੂੰ ਹੱਥ ਪੈ ਜੇ। ਉਹ ਇੱਕ ਨਾ ਕਰੇਜ ਜਿਹਾ ਬਣਾਤਾ ਬਾਈ ਪੰਜਾਬ ਦੇ ਵਿੱਚ ਜਿਹੜਾ ਬਾਹਰਲਾ। ਉਹਨਾਂ ਨੂੰ ਆਏ ਆ ਵੀ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ। ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ, ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਬਿਹਾਰ 'ਚੋਂ, ਉਹ MC ਲੱਗਿਆ ਹੋਇਆ, MC ਲੱਗਿਆ ਉਹ ਇੱਥੇ ਆ ਕੇ। ਤੇ ਹੁਣ ਸਾਡੇ ਪੰਜਾਬ ਦੇ ਨੌਜਵਾਨ ਭਰ ਕੇ ਜਹਾਜ਼ ਬਾਹਰ ਜਾਈ ਜਾਂਦੇ ਆ। ਤੇ ਉਹਨਾਂ ਨੂੰ ਤਾਂ ਇੱਕੋ ਗੱਲ ਕਹਿਣੇ ਆ ਕਿ ਭਰਾਵੋ ਇੱਥੇ ਰਹੋ, ਆਪਦੀਆਂ ਜੜ੍ਹਾਂ ਦੇ ਨਾਲ ਰਹੋ ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਆ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਆ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ। ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ ਉਹ ਕਹਿੰਦੇ ਕੋਈ ਚੱਕਰ ਨਹੀਂ, ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨ ਆਏ ਆ ਜਾਂ ਕੁਛ ਹੋਰ। ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ। ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਵਾਲੇ ਦਾ ਨਹੀਂ ਹੁੰਦਾ, ਉਹਦੇ ਵਿੱਚ ਕਸੂਰ ਉਹਨਾਂ ਮਰੀਆਂ ਜ਼ਮੀਰਾਂ ਵਾਲੇ ਪੁੱਤਾਂ ਦਾ ਹੁੰਦਾ ਜਿਹੜੇ ਚੁੱਪ-ਚਾਪ ਘਰਾਂ ਦੇ ਵਿੱਚ ਬੈਠ ਕੇ ਸਾਰਾ ਕੁਝ ਬਰਦਾਸ਼ਤ ਕਰ ਰਹੇ ਹੁੰਦੇ ਆ। ਤੇ ਹੁਣ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹਣਾ ਵੀ ਹੁਣ ਮੈਨੂੰ ਜਵਾਬ ਦੇ ਦਿਓ, ਹੋਰ ਕਿੰਨਾ ਕੁ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ? ਸਾਡੇ ਭਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ
ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਏ ਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ, ਇਹਨਾਂ ਨੂੰ ਤਾਂ ਉਹਦੀ ਪੈ ਗਈ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਆ ਮੈਂ ਗੱਲ ਕੀਤੀ ਆ ਵਰਗੇਸ਼ਵਰ, ਕੀ ਆ ਬਾਈ ਉਹ ਸਾਧ ਆ ਜਿਹੜਾ, ਹਾਂ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ? ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ। ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ? ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ? ਲੀਡਰਾਂ ਨੂੰ ਸਾਡੀ ਜਨਤਾ ਜਿੰਨਾ ਟਾਈਮ ਇਕੱਠੀ ਨਹੀਂ ਨਾ ਹੁੰਦੀ, ਉਹਨਾਂ ਟਾਈਮ ਆਪਾਂ ਇਹਨਾਂ ਦਾ ਵੀ ਨਹੀਂ ਕੁਝ ਕਰ ਸਕਦੇ। ਜਿੰਨਾ ਟਾਈਮ ਸਾਡੇ 'ਚ ਪਾੜ ਰਹੂਗਾ ਆਪਸ ਦੇ ਵਿੱਚ, ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਏ, ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਾਈ। ਰਫਤਾਂਗ ਸਿੰਘ ਕੀ ਹੈਗਾ, ਜੱਟ ਆ, ਐਸਸੀ ਆ, ਜਾਂ ਕੀ ਆ? ਬਾਈ ਆਪਾਂ ਸਭ ਤੋਂ ਪਹਿਲਾਂ ਇਨਸਾਨ, ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਪੁੱਛਿਆ, ਤੁਹਾਨੂੰ ਤਾਂ ਪਤਾ ਲੱਗੂ ਵੀ ਮੈਂ ਕੀ ਆ ਕੀ ਨਹੀਂ। ਜੇ ਮੈਂ ਬੋਲ ਕੇ ਦੱਸੂਗਾ, ਨਹੀਂ ਤੁਹਾਨੂੰ ਕੀ ਪਤਾ, ਠੀਕ ਹੈ ਨਾ। ਮੇਰੇ ਤੁਸੀਂ ਗੱਲ ਕਰੀ ਆ ਨਾ ਕਿ ਆ ਲੁਧਿਆਣੇ ਦਾ ਇੱਕ ਕਹਿੰਦਾ ਵੀ ਤੁਸੀਂ ਐਸਸੀ ਹੋ, ਤੁਸੀਂ ਜੱਟ ਹੋ, ਪਰ ਇੱਥੇ ਮਸਲੇ ਤਾਂ ਇਹੀ ਆ ਨਾ, ਜੱਟਾਂ ਦੇ ਕੋਲ ਜ਼ਮੀਨਾਂ ਨੇ, ਅਗਲਾ ਕਹਿੰਦਾ ਅਸੀਂ ਤਾਂ ਜੱਟ ਆ ਯਾਰ। ਕਈ ਪਿੰਡਾਂ ਦੀ ਅਸੀਂ ਜਦੋਂ ਗੱਲ ਕਰਦੇ ਆ, ਮਜ਼ਦੂਰਾਂ ਦੇ ਨਾਲ ਲੜਾਈ ਕਰਦੇ ਦੇਖੇ ਗਏ ਨੇ। ਆ ਪਿਛਲੇ ਸਾਲ ਦੇ ਦੌਰਾਨ ਜਦੋਂ ਝੋਨੇ ਦੀ ਬਿਜਾਈ ਦੀ ਗੱਲ ਹੋਈ, ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸੇ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਪਤਾ ਕੀ ਆ ਬਈ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈਗੀਆਂ। ਕੁਝ ਕੁ ਚੱਲ ਭਾਵੇਂ ਮੈਂ ਜੱਟ ਪਰਿਵਾਰ ਤੋਂ ਆ, ਸਾਰੇ ਜੱਟ ਵੀ ਨਹੀਂ ਮਤਲਬ ਹੈਗੇ ਚੰਗੇ, ਸਾਰੇ ਮਜ਼੍ਹਬੀ ਭਰਾ ਵੀ ਨਹੀਂ ਚੰਗੇ। ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੰਦੇ ਹੁੰਦੇ ਆ ਬਾਈ ਗਲਤ, ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਹੈ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ
ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ। ਠੀਕ ਹੈ ਨਾ, ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਉਹ ਵਿਚਾਰਾ ਉੱਥੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ ਇਹਨਾਂ ਨੂੰ, ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ, ਮਿੰਟੋ ਮਿੰਟ ਚੱਕ ਕੇ ਉਥੋਂ ਸਾਰਾ ਕੁਝ ਆ ਗਏ ਵੀ ਇੰਨਾ ਵੱਡਾ ਇਕੱਠ ਉਹ ਸਦੀਆਂ ਬਾਅਦ ਹੁੰਦਾ, ਉਹ ਜਿਹਾ ਮੋਰਚਾ ਲੱਗਣਾ ਕਦੇ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ 3-4 ਹਜ਼ਾਰ ਕਮੈਂਟ ਚੋਂ 2500 ਕਮੈਂਟ ਮੈਨੂੰ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧਮਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ, ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ, ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ। ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ ਕਰ ਰਹੇ ਆ ਦੀਪ ਸਿੱਧੂ ਦੀ ਇਸ ਮੋਰਚੇ ਦੇ ਵਿੱਚ। ਜੇ ਇਸ ਮੋਰਚੇ ਦੇ ਵਿੱਚ ਦੀਪ ਸਿੱਧੂ ਹੁੰਦਾ ਤਾਂ ਗੱਲ ਕੋਈ ਹੋਰ ਹੋਣੀ ਸੀ। ਤੇ ਇਸ ਕਰਕੇ ਮੈਂ ਨੌਜਵਾਨਾਂ ਦੇ ਅੱਗੇ, ਲੋਕਾਂ ਦੇ ਸਾਹਮਣੇ ਵੀ ਇਹੀ ਬੇਨਤੀ ਕਰਦਾ ਕਿ ਜਲਦੀ ਨਾ ਬੰਦੇ ਨੂੰ ਜੱਜ ਕਰਿਆ ਕਰੋ, ਮਾੜਾ ਜਿਹਾ ਉਹਨੂੰ ਸਮਝਿਆ ਕਰੋ ਵੀ ਬੰਦਾ ਗੱਲ ਕੀ ਕਹਿ ਰਿਹਾ, ਵੀ ਕੀ ਉਹਦਾ ਮਕਸਦ ਆ। ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ, ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਅਮਰਤਪਾਲ ਸਿੰਘ ਦੀ ਗੱਲ ਆਏ ਆ ਬਾਈ, ਮੈਨੂੰ ਆਏ ਦੱਸੋ, ਉਹਦੇ ਉੱਪਰ ਤਾਂ ਉਂਗਲ ਉਠਾਉਣ ਦੀ ਕੋਈ ਗੱਲ ਹੀ ਨਹੀਂ ਬਣਦੀ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ, ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ, ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ। ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਹਾਂ ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਅਸੀਂ ਆਪਦੇ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ? ਹੁਣ ਇੱਥੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾ ਦਿਓ, ਕੋਈ ਨਾ ਕੋਈ ਕਾਰਵਾਈ ਹੋ ਜੂ, ਮਿੰਟ 'ਚ ਪਰਚਾ ਪੈ ਜੂ। ਤੇ ਉਹ ਸਾਧ ਲੱਖਾਂ ਕਰੋੜਾਂ ਬੰਦਿਆਂ ਦੇ ਸਾਹਮਣੇ ਗੱਲ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾਊਗਾ, ਐਂ ਕਰੂੰ ਉਹ ਕਰੂੰ, ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅੱਜ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਹੁੰਦਾ ਤਾਂ ਉਦੋਂ ਵੀ ਆਏ ਸੀ, ਚਲੋ ਮਿਸਲਾਂ ਸੀ, ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਸਿੱਖ ਉਦੋਂ ਵੀ ਮਿਸਲਾਂ ਦੇ ਵਿੱਚ, ਪਰ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਇਸ ਮੋਰਚੇ 'ਚ ਤਾਂ ਕਹਿੰਦੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਬਾਈ ਗੱਲ ਆਏ ਆ, ਆਪਾਂ ਕਰਦੇ ਆ ਖਾਲਸਾ ਰਾਜ ਦੀ ਗੱਲ। ਗੱਲ ਚਲੋ ਮੋਰਚੇ ਦੇ ਆਗੂ ਜਿਸ ਤਰ੍ਹਾਂ ਕਹਿੰਦੇ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪੈਂਦਾ। ਗੱਲ ਇਉਂ ਆ, ਪਹਿਲਾਂ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਈਏ। ਬੰਦੀ ਸਿੰਘ ਕਿਹਦੀ ਵਾਸਤੇ ਗਏ ਨੇ? ਉਹ ਵੀ ਤਾਂ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ ਕਰਦੇ ਆ, ਉਹ ਵੀ ਤਾਂ ਉੱਥੇ ਖੜ ਕੇ ਖਾਲਿਸਤਾਨ ਦੇ ਨਾਰੇ ਮਾਰਦੇ ਨੇ। ਗਏ ਤਾਂ ਬਾਈ ਉਹ ਖਾਲਿਸਤਾਨ ਦੇ ਕਰਕੇ ਹੀ ਆ। ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਵੀ ਸਾਡੇ ਬੰਦੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਆ? ਕਦੇ ਕਦੇ ਆਪਾਂ ਸੋਚਦੇ ਵੀ ਹੁੰਨੇ ਆ, ਕਿਉਂਕਿ ਉਹਨਾਂ ਦੀ ਚਿੱਠੀ ਆਈ ਆ, ਕਹਿੰਦੇ ਸਰਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ, ਚਾਹੇ ਸਾਨੂੰ ਜਿੰਨੀ ਜ਼ਿੰਦਗੀ ਰਹਿੰਦੀ ਆ ਉਹ ਵੀ
ਜੇਲ੍ਹਾਂ ਦੇ ਵਿੱਚ ਬਤਾਉਣੀ ਪਵੇ, ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿੰਦੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਆਵਾਂ ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ, ਇਹਨਾਂ ਨੇ ਕਹਿਣਾ ਵੀ ਉਹ ਨੌਜਵਾਨ ਨੇ ਆਹ ਗੱਲ ਕਹਿਤੀ, ਆਗੂਆਂ ਨੇ ਤਾਂ ਬਾਈ ਮਿੰਟਾਂ ਹੀ ਕਹਿ ਦੇਣਾ ਵੀ ਇਹਨੇ ਭਟਕਾਤਾ, ਇਹ ਖਾਲਿਸਤਾਨ ਦੀ ਗੱਲ ਕਰਦਾ ਸੀ, ਵੀ ਇਹ ਬੰਦੇ ਕਰਕੇ ਐਂ ਢਾਹ ਲੱਗੀ ਮੋਰਚੇ ਨੂੰ। ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ। ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਹੁੰਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਉਹ ਗੱਲ ਤੇ ਅਮਲ ਕਰਦੀ ਆ, ਠੀਕ ਆ ਨਾ। 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿੰਨੇ ਆਏ ਨੇ ਇੱਥੇ 10 ਲੱਖ ਚੋਂ? ਇਹ ਬਾਈ ਅਫਸੋਸ ਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਜਿਹੜੇ 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਉਹ 10 ਲੱਖ ਬੰਦਾ ਇੱਥੇ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਉਹ ਬਲਾਤਕਾਰੀ ਸਾਧ ਆ, ਚਾਹੇ ਉਹਦੇ ਨਾਲ ਲੱਖ ਬੰਦਾ ਜੁੜਿਆ, 50,000 ਜੁੜਿਆ, ਉਹ ਜਾਂਦਾ ਉਹਦੇ ਪ੍ਰੋਗਰਾਮਾਂ 'ਚ ਨੱਚਦਾ ਟੱਪਦਾ, ਠੀਕ ਆ ਨਾ। ਜਦੋਂ ਪਰੌਲ ਤੇ ਬਾਹਰ ਦਾ ਪ੍ਰੋਗਰਾਮ ਲਾਉਂਦਾ, ਪਿੱਛੇ ਜੇ ਪ੍ਰੋਗਰਾਮ ਲਾਇਆ ਕਹਿੰਦੇ ਸਾਰਾ ਪੰਡਾਲ ਭਰ ਗਿਆ, ਬਿਲਕੁਲ, ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਉਦੋਂ ਬਾਈ ਆਵਾਜ਼ ਤਾਂ ਦਿੱਤੀ ਗਈ ਸੀ, ਜਿਹੜੇ ਪਹਿਲਾਂ ਮੋਰਚੇ ਲੱਗੇ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਕਿਤੇ ਨਾ ਕਿਤੇ ਉੱਥੇ ਸਾਡੇ ਆਗੂ ਮਾੜੇ ਨਿਕਲ ਗਏ। ਜਥੇਦਾਰ ਬਣਾਏ ਧਿਆਨ ਸਿੰਘ ਮੰਡ ਵਰਗੇ ਵਿਕ ਗਏ ਨੇ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਉਹੀ ਕਿਤੇ ਨਾ ਕਿਤੇ ਸਾਡੇ ਆਗੂ ਮਾੜੇ ਨਿਕਲ ਗਏ ਉਹਨਾਂ ਮੋਰਚਿਆਂ ਦੇ ਵਿੱਚ, ਜਿਹੜੀ ਮੋਰਚਿਆਂ ਨੂੰ ਢਾਹ ਲੱਗੀ ਪਹਿਲਾਂ। ਹੁਣ ਵੀ ਜਿਹੜੇ ਪੰਜਾਬ ਦੇ ਨੌਜਵਾਨ ਜਿਹੜੇ ਹਜੇ ਨਹੀਂ ਆ ਰਹੇ, ਚਾਹੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਇੱਥੇ ਬੈਠੇ ਰਹੀਏ ਮੋਰਚਾ ਚੱਕਦੇ, ਠੀਕ ਹੈ ਨਾ। ਪਰ ਐਤਕੀ ਮੈਂ ਲੋਕਾਂ ਦੇ ਸਾਹਮਣੇ, ਸਾਰੇ ਨੌਜਵਾਨਾਂ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਨੂੰ ਇਹੀ ਭਰੋਸਾ ਦਿਵਾਉਣਾ ਵੀ ਇਸ ਮੋਰਚੇ ਦੀ ਅਗਵਾਈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ, ਇਹ ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਸੰਗਤ ਖੜੀ ਆ, ਬਸ ਜਿਵੇਂ ਨਿਰਣਾ ਲੈਣਗੇ ਉਵੇਂ ਹੀ ਆ ਬਾਈ, ਉਵੇਂ ਚੜ੍ਹਦੀ ਕਲਾ 'ਚ ਮੋਰਚਾ ਚੱਲੂਗਾ। ਲੱਗਦਾ ਵੀ ਸੰਗਤ ਖੜੀ ਰਹੂ ਐਸੇ ਤਰ੍ਹਾਂ ਹੀ ਜਿਹੜੀ ਸੰਗਤ ਆਈ ਹੈ ਇੱਥੇ, ਕਿਉਂਕਿ ਸੰਗਤ ਆਉਂਦੀ ਆ ਚਲੀ ਜਾਂਦੀ ਆ, ਪਰ ਜਦੋਂ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਸੰਗਤ ਨੇ ਇੱਕਦਮ ਮੋਰਚਾ ਚੱਕ ਲਿਆ। ਫਿਰ ਜੀਰੇ ਫੈਕਟਰੀ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘਟਣੇ ਸ਼ੁਰੂ ਹੋ ਗਏ। ਫਿਰ ਬਹਿਮਲ ਕਲਾਂ ਦੀ ਗੱਲ ਕਰਦੇ ਤਾਂ ਬਹਿਮਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕਿ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਆ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕਿ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਜੇ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ ਤਾਂ ਫਿੱਟੇ ਲਾਹਨਤ ਆ ਸਾਡੇ ਤੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਰਹੇ ਹੋ। ਪੰਜਾਬ ਦੀ ਨੌਜਵਾਨੀ ਦਾ ਧੜਾ ਧੜ ਜਹਾਜ਼ ਭਰ ਕੇ ਬਾਹਰ ਜਾ ਰਹੀ ਆ। ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਇੱਥੇ 40-50 ਕਿੱਲੇ ਵਾਲਾ ਉਹ ਤਾਂ ਜਾਂਦਾ ਕਿਉਂਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ। ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ, ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ, ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਬਿਹਾਰ 'ਚੋਂ, ਉਹ MC ਲੱਗਿਆ ਹੋਇਆ, MC ਲੱਗਿਆ ਉਹ ਇੱਥੇ ਆ ਕੇ। ਤੇ ਹੁਣ ਸਾਡੇ ਪੰਜਾਬ ਦੇ ਨੌਜਵਾਨ ਭਰ ਕੇ ਜਹਾਜ਼ ਬਾਹਰ ਜਾਈ ਜਾਂਦੇ ਆ।
ਤੇ ਉਹਨਾਂ ਨੂੰ ਤਾਂ ਇੱਕੋ ਗੱਲ ਕਹਿਣੇ ਆ ਕਿ ਭਰਾਵੋ ਇੱਥੇ ਰਹੋ, ਆਪਦੀਆਂ ਜੜਾਂ ਦੇ ਨਾਲ ਰਹੋ ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਸਾਡੇ ਗੁਰੂ ਸਾਹਿਬ ਨੇ ਸਾਨੂੰ ਜੂਝਣਾ ਸਿਖਾਇਆ, ਲੜਨਾ ਸਿਖਾਇਆ। ਜੇ ਆਪਾਂ ਸ਼ਾਂਤੀ ਦੇ ਨਾਲ ਹੱਕ ਨਹੀਂ ਮਿਲਦੇ ਤਾਂ ਲੜ ਕੇ ਵੀ ਲੈ ਸਕਦੇ ਆ, ਪਰ ਆਪਾਂ ਇਹ ਭੱਜੀਏ ਨਾ ਬਾਹਰਲੇ ਦੇਸ਼ਾਂ ਨੂੰ। ਕਿਹੜੀ ਮਾਂ ਚਾਹੁੰਦੀ ਆ ਕਿ ਤੁਸੀਂ ਉਧਰਲੇ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ? ਕਿਹੜੀ ਮਾਂ ਤੋਰਨਾ ਚਾਹੁੰਦੀ ਆ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, ਕਹਿੰਦੀ ਜਾ ਬੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ, ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ, ਉਹ ਕਹਿੰਦੇ ਕੋਈ ਚੱਕਰ ਨਹੀਂ, ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨਾ ਆ ਜਾਂ ਕੁਛ ਹੋਰ, ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ। ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਟਾਈਮ ਤੁਸੀਂ ਆ ਜ਼ੁਲਮ ਬਰਦਾਸ਼ਤ ਕਰੋਗੇ ਜੀ। ਸਾਡੇ ਪਿੰਡਰਾਂ ਵਾਲੇ ਸੰਤਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ। ਇਹਨਾਂ ਨੂੰ ਤਾਂ ਉਹਦੀ ਪੈ ਗਈ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮੜਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ। ਆ ਸੇਬ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਪੀ ਕੇ, ਉਹਦੀ ਉਹ ਜ਼ਿੰਦਗੀ ਸੀ ਉਹਦੀ। ਕਈ ਬੰਦੇ ਦਿਲੋਂ ਤੁਰੇ ਹੁੰਦੇ ਆ, ਸਾਡੇ ਲੋਕਾਂ ਦੀ ਖਾਤਰ ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ, ਕੀ ਆ ਬਾਈ ਉਹ ਸਾਧ ਆ ਜਿਹੜਾ, ਹਾਂ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਤੁਸੀਂ ਜੁੜੇ ਹੋਏ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਤਾਂ ਅੱਜ ਅਸੀਂ ਗੱਲਬਾਤ ਕੌਮੀ ਇਨਸਾਫ ਮੋਰਚੇ ਦੀ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨੀ ਅਸੀਂ ਤਸਵੀਰਾਂ ਦਿਖਾਈਆਂ ਤੁਹਾਨੂੰ ਬਹਿਮਲ ਕਲਾਂ ਮੋਰਚੇ ਦੀਆਂ, ਤਾਂ ਅੱਜ ਅਸੀਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ? ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ। ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਕਿਉਂ ਨਹੀਂ ਛੱਡ ਸਕਦੇ ਬਈ?
ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ? ਲੀਡਰਾਂ ਨੂੰ ਸਾਡੀ ਜਨਤਾ ਜਿੰਨਾ ਟਾਈਮ ਇਕੱਠੀ ਨਹੀਂ ਨਾ ਹੁੰਦੀ, ਉਹਨਾਂ ਟਾਈਮ ਆਪਾਂ ਇਹਨਾਂ ਦਾ ਵੀ ਨਹੀਂ ਕੁਝ ਕਰ ਸਕਦੇ। ਜਿੰਨਾ ਟਾਈਮ ਸਾਡੇ 'ਚ ਪਾੜ ਰਹੂਗਾ ਆਪਸ ਦੇ ਵਿੱਚ, ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ। ਮੈਂ ਤੁਹਾਨੂੰ ਦੱਸਦਾ, ਇੱਕ ਆ ਲੁਧਿਆਣੇ ਦਾ ਗੰਜਾਈ ਆ ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ ਵੀ ਤੁਸੀਂ ਐਸਸੀ ਹੋ, ਤੁਸੀਂ ਬੀਸੀ ਹੋ, ਤੁਸੀਂ ਜੱਟ ਹੋ। ਉਹ ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਦੂਜਾ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ। ਬਾ ਆਪਣੇ ਲੋਕ ਇੱਥੇ ਤੱਕ ਹੀ ਰਹਿ ਗਏ, ਬਾ ਉੱਥੇ ਲੜੀ ਜਾਂਦੇ ਆ। ਇਹ ਲੀਡਰ ਬਸ ਇਹੀ ਚੀਜ਼ ਤਾਂ ਚਾਹੁੰਦੇ ਆ। ਇਹ ਹੁਣ ਜੇ ਲੋਕ ਇਕੱਠੇ ਹੋਣ, ਲੋਕ ਆਪਦੀ ਕਚਹਿਰੀ 'ਚ ਇਹਨਾਂ ਨੂੰ ਖੜਾ ਕਰ ਸਕਦੇ ਆ, ਨੰਗੇ ਕਰ ਸਕਦੇ ਆ। ਲੋਕਾਂ ਦੇ ਹੱਥ ਕੀ ਨਹੀਂਗਾ ਬਾਈ। ਰਫਤਾਰ ਸਿੰਘ ਕੀ ਹੈਗਾ, ਜੱਟ ਆ, ਐਸਸੀ ਆ ਜਾਂ ਕੀ ਆ? ਬਾਈ ਆਪਾਂ ਸਭ ਤੋਂ ਪਹਿਲਾਂ ਇਨਸਾਨ ਆ। ਮੇਰੀ ਭਰਾਵਾ ਸਾਰੇ ਇੱਥੇ ਜਿੰਨੇ ਮੇਰੇ ਭਰਾ ਬੈਠੇ ਆ, ਹੁਣ ਤੁਸੀਂ ਮੇਥੋਂ ਪੁੱਛਿਆ, ਤੁਹਾਨੂੰ ਤਾਂ ਪਤਾ ਲੱਗੂ ਵੀ ਮੈਂ ਕੀ ਆ ਕੀ ਨਹੀਂ। ਜੇ ਮੈਂ ਬੋਲ ਕੇ ਦੱਸੂਗਾ, ਨਹੀਂ ਤੁਹਾਨੂੰ ਕੀ ਪਤਾ, ਠੀਕ ਹੈ ਨਾ। ਮੇਰੇ ਤੁਸੀਂ ਗੱਲ ਕਰੀ ਆ ਨਾ ਕਿ ਆ ਲੁਧਿਆਣੇ ਦਾ ਇੱਕ ਕਹਿੰਦਾ ਵੀ ਤੁਸੀਂ ਐਸਸੀ ਹੋ, ਤੁਸੀਂ ਜੱਟ ਹੋ, ਪਰ ਇੱਥੇ ਮਸਲੇ ਤਾਂ ਇਹੀ ਆ ਨਾ, ਜੱਟਾਂ ਦੇ ਕੋਲ ਜ਼ਮੀਨਾਂ ਨੇ, ਅਗਲਾ ਕਹਿੰਦਾ ਅਸੀਂ ਤਾਂ ਜੱਟ ਆ ਯਾਰ। ਕਈ ਪਿੰਡਾਂ ਦੀ ਅਸੀਂ ਜੋ ਗੱਲ ਕਰਦੇ ਆ, ਮਜ਼ਦੂਰਾਂ ਦੇ ਨਾਲ ਲੜਾਈ ਕਰਦੇ ਦੇਖੇ ਗਏ ਨੇ। ਆ ਪਿਛਲੇ ਸਾਲ ਦੇ ਦੌਰਾਨ ਜਦੋਂ ਝੋਨੇ ਦੀ ਬਿਜਾਈ ਦੀ ਗੱਲ ਹੋਈ, ਤਾਂ ਉਦੋਂ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਏ ਗਏ ਕਿ ਇੰਨੇ ਪੈਸਾ ਤੋਂ ਵੱਧ ਅਸੀਂ ਪੈਸੇ ਹੀ ਨਹੀਂ ਦੇਣੇ। ਗੱਲ ਤੇ ਜਿਹੜੇ ਮਰਜ਼ੀ ਆਪਾਂ ਕਹਿ ਲਈਏ ਜਾਤ ਦੀ ਗੱਲ ਕਰਦੇ ਆ ਜੇ, ਠੀਕ ਹੈ ਨਾ। ਤੇ ਦੂਜੀ ਗੱਲ ਤੁਸੀਂ ਮਜ਼ਦੂਰ ਭਰਾਵਾਂ ਦੀ ਕੀਤੀ ਆ। ਦੇਖੋ ਹੁਣ ਇੱਕ ਜੱਟ ਮੰਡੀ ਦੇ ਵਿੱਚ ਆਪਦੀ ਫਸਲ ਲੈ ਕੇ ਆਂਦਾ, ਜ਼ਿਮੀਂਦਾਰ ਬੰਦਾ, ਜੇ ਉਹਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲੂਗਾ, ਉਹ ਥੱਲੇ ਯਾਰ ਮਜ਼ਦੂਰਾਂ ਨੂੰ ਕਿੱਥੇ ਪੈਸੇ ਦੇ ਦੂਗਾ, ਠੀਕ ਹੈ ਨਾ। ਆਪਾਂ ਇਕੱਠੇ ਹੋ ਕੇ ਪਹਿਲਾਂ ਸਰਕਾਰ ਦੇ ਨਾਲ ਉਹ ਤੋਂ ਮੁੱਲ ਦਾ ਪਵਾਈਏ ਨਾ ਫਸਲ ਦਾ। ਉਹ ਵਿਚਾਰਾ ਉੱਥੇ ਜ਼ਿਮੀਂਦਾਰ ਰੱਖ ਕੇ ਫਸਲ ਮੰਡੀ ਦੇ ਵਿੱਚ ਪਤਾ ਨਹੀਂ ਕਿੰਨੇ ਦਿਨ ਉੱਥੇ ਬੈਠਾ ਰਹਿੰਦਾ, ਉਹ ਰੁਲੀ ਜਾਂਦਾ ਰਹਿੰਦਾ। ਹੁਣ ਉਹ ਵੀ ਵਿਚਾਰਾ ਕੀ ਕਰੇ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਦਿੱਲੀ ਦੇ ਬਾਰਡਰਾਂ ਤੋਂ ਉਹੀ ਤਾਂ ਬਾਈ ਗੱਲ ਸਮਝ ਨਹੀਂ ਲੱਗੀ। ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਸਾਰੇ ਹੱਕ ਲੈ ਸਕਦੇ ਸੀ। ਦੀਪ ਸਿੱਧੂ ਨੇ ਗੱਲ ਕਰੀ, ਉਹਨੂੰ ਗਦਾਰ ਕਹਿਤਾ। ਗਦਾਰ ਉੱਥੇ 90% ਲੋਕ ਕਹਿੰਦੇ ਸੀ ਬਾਈ, ਜਿੰਨੇ ਆਗੂ ਆ ਸਾਰੇ, ਉਹ ਸਾਰੇ ਉੱਥੇ ਉਦੋਂ ਗਦਾਰ ਕਹਿੰਦੇ। ਜਦੋਂ ਮੈਂ ਵੀਡੀਓ ਪਾਈ ਸੀ ਨਾ ਵੀ ਦੀਪ ਸਿੱਧੂ ਭਾਈ ਜਿੰਨਾ ਟਾਈਮ ਸਹੀ ਆ ਉਹਦਾ ਸਾਥ ਦਿਓ, ਥੱਲੇ ਅੱਜ ਵੀ ਵੀਡੀਓ ਪਈ ਆ 3-4 ਹਜ਼ਾਰ ਕਮੈਂਟ, ਜੋ 2500 ਕਮੈਂਟ ਮੈਂ ਲੱਗਦਾ ਆਏ ਸੀ ਵੀ ਤੂੰ ਉਹਦਾ ਕੀ ਲੱਗਦਾ, ਫਲਾਨਾ ਧੌਂਕਾ ਗਦਾਰ ਆ ਉਹ। ਸਾਰਾ ਕੁਝ ਉਹ ਬੰਦਾ ਛੱਡ ਕੇ ਆ ਗਿਆ, ਆ ਸੇਬ ਖਾ ਕੇ ਗੁਜ਼ਾਰਾ ਕਰਦਾ ਰਿਹਾ, ਪਾਣੀ ਪੀ ਕੇ। ਉਹਦੀ ਉਹ ਜ਼ਿੰਦਗੀ ਸੀ, ਉਹਦੀ ਪੋਰਸ਼ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਸੀ ਉਹ। ਪੋਰਸ਼ ਗੱਡੀਆਂ ਦੇ ਵਿੱਚ ਕਿੱਡੀ ਵਧੀਆ ਉਹਦਾ ਲਾਈਫ ਸਟਾਈਲ ਸੀਗਾ ਉਹ ਬੰਦੇ ਦਾ। ਪਰ ਜਿਵੇਂ ਬਾਈ ਸਿਆਣੇ ਕਹਿੰਦੇ ਆ ਕਿ ਬੰਦੇ ਦੀ ਸਮਝ ਉਹਦੇ ਜਾਣ ਤੋਂ ਬਾਅਦ ਹੀ ਆਉਂਦੀ ਆ। ਤੇ ਜਿੰਨੇ ਨੌਜਵਾਨ ਦਿੱਲੀ ਤੁਸੀਂ ਦੇਖਿਆ ਹੋਊਗਾ, ਬਜ਼ੁਰਗ ਸੀ ਵੱਧ ਗਿਣਤੀ ਦੇ ਵਿੱਚ, ਤੇ ਹੁਣ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੀ ਨੌਜਵਾਨ ਨੇ ਇਸ ਮੋਰਚੇ ਦੇ ਵਿੱਚ। ਇਹ ਸਭ ਉਸ ਦੀਪ ਸਿੱਧੂ ਦੇ ਕਰਕੇ ਆ। ਨਾਲੇ ਕਿਹਾ ਜਾਂਦਾ ਕਿ ਸਿੱਖ ਕੌਮ ਦੇ ਵਿੱਚ ਤਾਂ ਪਹਿਲਾਂ ਮਰਨਾ ਪੈਂਦਾ, ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ। ਸਿੱਖ ਕੌਮ ਕੀ ਬਾਈ, ਜਿਹੜੀ ਮਰਜ਼ੀ ਕੌਮ ਆ, ਬੰਦੇ ਤਾਂ ਆਪਣੇ ਹੀ ਆ, ਠੀਕ ਹੈ ਨਾ, ਹੈ ਤਾਂ ਬੰਦਾ ਹੀ ਆ। ਬੰਦੇ ਨੂੰ ਸਾਬਤ ਮਰ ਕੇ ਹੀ ਕਰਨਾ ਪੈਂਦਾ ਵੀ ਉਹ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਮਾੜਾ ਸੀ। ਤੇ ਅੱਜ ਦੀਪ ਸਿੱਧੂ ਨੇ ਤਾਂ ਫਿਰ ਸਾਬਤ ਕਰ ਹੀ ਦਿੱਤਾ। ਦੀਪ ਸਿੱਧੂ ਤਾਂ ਪਹਿਲਾਂ ਵੀ ਗੱਲਾਂ 'ਚ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਆ, ਸਮਾਂ ਹਰ ਇੱਕ ਚੀਜ਼ ਦਾ ਜਵਾਬ ਦਊਗਾ। ਅੱਜ ਘਾਟ ਮਹਿਸੂਸ ਕਰ ਰਹੇ ਆ ਦੀਪ ਸਿੱਧੂ ਦੀ ਇਸ ਮੋਰਚੇ ਦੇ ਵਿੱਚ। ਜੇ ਇਸ ਮੋਰਚੇ ਦੇ ਵਿੱਚ ਦੀਪ ਸਿੱਧੂ ਹੁੰਦਾ ਤਾਂ ਗੱਲ ਕੋਈ ਹੋਰ ਹੋਣੀ ਸੀ। ਤੇ ਇਸ ਕਰਕੇ ਮੈਂ ਨੌਜਵਾਨਾਂ ਦੇ ਅੱਗੇ, ਲੋਕਾਂ ਦੇ ਸਾਹਮਣੇ ਵੀ ਇਹੀ ਬੇਨਤੀ ਕਰਦਾ ਕਿ ਜਲਦੀ ਨਾ ਬੰਦੇ ਨੂੰ ਜੱਜ ਕਰਿਆ ਕਰੋ, ਮਾੜਾ ਜਿਹਾ ਉਹਨੂੰ ਸਮਝਿਆ ਕਰੋ ਵੀ ਬੰਦਾ ਗੱਲ ਕੀ ਕਹਿ ਰਿਹਾ, ਵੀ ਕੀ ਉਹਦਾ ਮਕਸਦ ਆ। ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਬਾਈ, ਕਈ ਬੰਦੇ ਦਿਲੋਂ ਤੁਰੇ ਹੁੰਦੇ ਆ। ਸਾਡੇ ਲੋਕ ਸਹੀ ਰਾਹ ਦੇ ਉੱਪਰ ਪਾ ਰਿਹਾ। ਹੁਣ ਮੈਂ 15-16 ਮੁੰਡੇ ਉਹਨਾਂ ਦੇ ਕੋਲ ਛੱਡ ਕੇ ਆਇਆ। ਮੁੰਡੇ ਕਹਿੰਦੇ ਵੀ ਭਰਾ ਸਾਨੂੰ ਅਮਰਤਪਾਲ ਦੇ ਕੋਲ ਛੱਡ ਕੇ ਆ। ਇੱਕ ਮੋਗੇ ਦਾ ਮੁੰਡਾ ਅਮਰਤਪਾਲ ਸਿੰਘ, ਉਹ ਕਹਿੰਦਾ ਬਾਈ ਮੈਨੂੰ ਛੱਡ ਕੇ ਆ ਯਾਰ, ਮੈਂ ਅਮਰਤਪਾਲ ਦੇ ਕੋਲ ਜਾਣਾ। ਕਹਿੰਦਾ ਵੀ ਨਸ਼ਾ ਛੱਡਣਾ। ਹੁਣ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭਟਕਾ ਰਿਹਾ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਬਰਗੇਸ਼ਵਰ ਕੀ ਆ ਬਾਈ, ਉਹ ਸਾਧ ਆ ਜਿਹੜਾ, ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ। ਉਹਦੇ ਖਿਲਾਫ ਕਿਉਂ ਨਹੀਂ ਬੋਲਦੇ?
ਜੇ ਉਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਤਾਂ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਤੁਸੀਂ ਖਾਲਸਾ ਰਾਜ ਦੀ ਹਮਾਇਤ ਕਰਦੇ ਹੋ? ਕਰਦੇ ਆ ਬਾਈ, ਖੁੱਲ ਕੇ ਕਰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਨੂੰ ਨਹੀਂ ਚੰਗਾ ਲੱਗਦਾ? ਅਜੇ ਯਾਦ ਕਰਦੇ ਆ ਕਿ ਨਹੀਂ ਕਰਦੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ? ਹੁੰਦਾ ਤਾਂ ਉਦੋਂ ਵੀ ਆਏ ਸੀ, ਚਲੋ ਮਿਸਲਾਂ ਸੀ, ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਸਿੱਖ ਉਦੋਂ ਵੀ ਮਿਸਲਾਂ ਦੇ ਵਿੱਚ, ਪਰ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਇਸ ਮੋਰਚੇ 'ਚ ਤਾਂ ਕਹਿੰਦੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਬਾਈ, ਗੱਲ ਆਏ ਆ, ਆਪਾਂ ਕਰਦੇ ਆ ਖਾਲਸਾ ਰਾਜ ਦੀ ਗੱਲ ਚਲੋ ਮੋਰਚੇ ਦੇ ਆਗੂ ਜਿਸ ਤਰ੍ਹਾਂ ਕਹਿੰਦੇ ਆ ਉਸ ਤਰ੍ਹਾਂ ਆਪਾਂ ਨੂੰ ਚੱਲਣਾ ਪੈਂਦਾ। ਗੱਲ ਇਹ ਆ, ਪਹਿਲਾਂ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਈਏ। ਬੰਦੀ ਸਿੰਘ ਕਿਹਦੀ ਵਾਸਤੇ ਗਏ ਨੇ? ਉਹ ਵੀ ਤਾਂ ਖਾਲਿਸਤਾਨ ਦੇ ਨਾਰੇ ਮਾਰਦੇ ਨੇ, ਜਿਹੜੇ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਗੱਲ ਕਰਦੇ ਆ ਜਾਂ ਪਰਮਜੀਤ ਸਿੰਘ ਭਿਓਰੇ ਹੋਰਾਂ ਦੀ ਗੱਲ। ਜੇਲ੍ਹਾਂ ਦੇ ਵਿੱਚ ਬਤਾਉਣੀ ਪਵੇ ਪਰ ਕੋਈ ਅਸੀਂ ਸਮਝੌਤਾ ਕਰਕੇ ਬਾਹਰ ਨਹੀਂ ਆਉਣਾ। ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ ਬਾਈ, ਆਪਾਂ ਖਾਲਸਾ ਰਾਜ ਦੇ ਪੂਰੇ ਹਮਾਇਤੀ ਆ, ਖੁੱਲ੍ਹ ਕੇ ਹਮਾਇਤ ਕਰਦੇ ਆ, ਠੀਕ ਆ ਨਾ। ਅੱਜ ਵੀ ਆਪਾਂ ਕਹਿਣੇ ਆ ਵੀ ਖਾਲਸਾ ਰਾਜ ਆਉਣਾ ਚਾਹੀਦਾ, ਪਰ ਗੱਲ ਇਹ ਇੱਥੇ ਕਈ ਵਾਰ ਆਗੂ ਕਹਿ ਦਿੰਦੇ ਆ ਮੋਰਚੇ ਦੇ ਵਿੱਚ। ਹੁਣ ਮੈਂ ਇੱਥੇ ਗੱਲ ਕਰਤੀ, ਲੋਕਾਂ ਨੇ ਕਹਿਣਾ ਵੀ ਲੋਕਾਂ ਨੂੰ ਗੁੰਮਰਾਹ ਕਰਦਾ, ਨੌਜਵਾਨਾਂ ਨੂੰ ਭਟਕਾਉਂਦਾ, ਫਲਾਨਾ ਧਿਉਂਕਾ, ਠੀਕ ਆ ਨਾ। ਕੱਲ ਨੂੰ ਜੇ ਕੋਈ 19-21 ਹੁੰਦੀ ਆ, ਇਹਨਾਂ ਨੇ ਕਹਿਣਾ ਵੀ ਉਹ ਨੌਜਵਾਨ ਨੇ ਆਹ ਗੱਲ ਕਹਿਤੀ, ਆਗੂਆਂ ਨੇ ਤਾਂ ਬਾਈ ਮਿੰਟਾਂ ਹੀ ਕਹਿ ਦੇਣਾ ਵੀ ਇਹਨੇ ਭਟਕਾਤਾ, ਇਹ ਖਾਲਿਸਤਾਨ ਦੀ ਗੱਲ ਕਰਦਾ ਸੀ, ਵੀ ਇਹ ਬੰਦੇ ਕਰਕੇ ਐਂ ਢਾਹ ਲੱਗੀ ਮੋਰਚੇ ਨੂੰ। ਆਪਾਂ ਨਹੀਂ ਚਾਹੁੰਦੇ ਬਾਈ ਕੋਈ ਉਹ ਚੀਜ਼ ਹੋਵੇ। ਤੇ ਇੱਕ ਗੱਲ ਹੋਰ, ਜਦੋਂ ਸਾਡੇ ਬੰਦੀ ਸਿੰਘ ਜਥੇਦਾਰ ਸਾਹਿਬ ਬਾਹਰ ਆ ਗਏ, ਖਾਲਸਾ ਰਾਜ ਵੀ ਬਣ ਜੂ, ਸਾਰਾ ਕੁਝ ਹੋ ਜੂ। ਕੀ ਲੱਗਦਾ ਬਣ ਜੂਗਾ ਖਾਲਸਾ ਰਾਜ? ਜਸਵੀਰ ਸਿੰਘ ਰੋਡੇ ਜਿਹੜੇ ਕਿ ਬਲੈਕ ਥੰਡਰ ਹੁੰਦਾ, ਜਦੋਂ ਜਸਵੀਰ ਸਿੰਘ ਰੋਡੇ ਦਾ ਨਾਮ ਆਉਂਦਾ ਉਸ ਦੇ ਵਿੱਚ ਕਿ ਬਲੈਕ ਥੰਡਰ ਹੋਇਆ 1984 ਤੋਂ ਬਾਅਦ, ਜਸਵੀਰ ਸਿੰਘ ਰੋਡੇ ਵੀ ਜਥੇਦਾਰ ਬਣਾਏ ਗਏ ਸੀ ਕੌਮ ਦੇ। ਉਸ ਤੋਂ ਬਾਅਦ ਰਣਜੀਤ ਸਿੰਘ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ। ਆਖਰ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਸਾਡੀ ਸ਼੍ਰੋਮਣੀ ਕਮੇਟੀ ਨਹੀਂ ਆਜ਼ਾਦ ਹੈਗੀ, ਫਿਰ ਆਜ਼ਾਦ ਬੰਦਿਆਂ ਨੂੰ ਜਥੇਦਾਰ ਬਣਾ ਕੇ ਵੀ ਦੇਖ ਲਿਆ, ਫਿਰ ਵੀ ਨਹੀਂ ਖਾਲਸਾ ਰਾਜ ਦੀ ਗੱਲ ਤਾਂ ਹੋਈ। ਕੇਰਾਂ ਸਾਡੇ ਬੰਦੀ ਸਿੰਘਾਂ ਨੂੰ ਬਾਹਰ ਤਾਂ ਆਉਣ ਦਿਓ, ਠੀਕ ਆ ਨਾ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜੋ ਵੀ ਗੱਲ ਜਗਤਾਰ ਸਿੰਘ ਹਵਾਰਾ ਜੀ ਕਹਿੰਦੇ ਆ, ਉਹ ਗੱਲ ਤੇ ਨਾ ਕੋਈ ਚਰਚਾ ਆਉਂਦੀ ਆ, ਨਾ ਕੋਈ ਵਿਚਾਰ। ਅੱਖਾਂ ਬੰਦ ਕਰਕੇ ਸਿੱਖ ਕੌਮ ਉਹ ਗੱਲ ਤੇ ਅਮਲ ਕਰਦੀ ਆ, ਠੀਕ ਆ ਨਾ। 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿੰਨੇ ਆਏ ਨੇ ਇੱਥੇ 10 ਲੱਖ ਚੋਂ? ਇਹ ਬਾਈ ਅਫਸੋਸ ਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਜਿਹੜੇ 10 ਲੱਖ ਬੰਦੇ ਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਠੀਕ ਹੈ। ਤੇ ਇੱਥੇ ਜੇ ਉਹ 10 ਲੱਖ ਬੰਦਾ ਆ ਜੇ ਨਾ, ਜਿਹਨੇ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ, ਸਾਰੇ ਇਕੱਠੇ ਹੋ ਕੇ 5 ਮਿੰਟਾਂ ਦੇ ਵਿੱਚ ਬੰਦੀ ਸਿੰਘ ਸਾਡੇ ਵਿਚਕਾਰ ਹੋਣਗੇ। ਇਕੱਠੇ ਹੋਏ ਸੀ 10 ਲੱਖ 2015 ਚ ਸਰਬੱਤ ਖਾਲਸਾ ਸੱਦਿਆ ਗਿਆ ਸੀ, ਫਿਰ ਉਦੋਂ ਕਿਉਂ ਨਹੀਂ ਵੱਡੀ ਆਵਾਜ਼ ਦਿੱਤੀ ਗਈ? ਉਦੋਂ ਬਾਈ ਆਵਾਜ਼ ਤਾਂ ਦਿੱਤੀ ਗਈ ਸੀ, ਜਿਹੜੇ ਪਹਿਲਾਂ ਮੋਰਚੇ ਲੱਗੇ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਕਿਤੇ ਨਾ ਕਿਤੇ ਉੱਥੇ ਸਾਡੇ ਆਗੂ ਮਾੜੇ ਨਿਕਲ ਗਏ। ਜਥੇਦਾਰ ਬਣਾਏ ਧਿਆਨ ਸਿੰਘ ਮੰਡ ਵਰਗੇ ਵਿਕ ਗਏ ਨੇ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਉਹੀ ਕਿਤੇ ਨਾ ਕਿਤੇ ਸਾਡੇ ਆਗੂ ਮਾੜੇ ਨਿਕਲ ਗਏ ਉਹਨਾਂ ਮੋਰਚਿਆਂ ਦੇ ਵਿੱਚ, ਜਿਹੜੀ ਮੋਰਚਿਆਂ ਨੂੰ ਢਾਹ ਲੱਗੀ ਪਹਿਲਾਂ। ਹੁਣ ਵੀ ਜਿਹੜੇ ਪੰਜਾਬ ਦੇ ਨੌਜਵਾਨ ਜਿਹੜੇ ਹਜੇ ਨਹੀਂ ਆ ਰਹੇ, ਚਾਹੇ ਸਾਡੇ ਬਜ਼ੁਰਗ ਨੇ, ਉਹਨਾਂ ਦੇ ਮਨ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਸ਼ੰਕਾ ਵੀ ਜਿਵੇਂ ਪਹਿਲਾਂ ਮੋਰਚੇ ਲੱਗੇ ਆ, ਉਹੀ ਗੱਲ ਇੱਥੇ ਨਾ ਹੋ ਜੇ ਵੀ ਮੂਹਰਲੇ ਆਗੂ ਪੈਸੇ ਲੈ ਕੇ ਕਿਤੇ ਵਿਕ ਜਾਣ, ਅਸੀਂ ਫੇਰ ਰਹੇ ਆ। ਐਤਕੀ ਤਾਂ ਇੱਥੇ ਪੱਕਾ ਹੀ ਆ ਬਾਈ, ਪੱਕਾ ਇਰਾਦਾ ਬਣਾ ਕੇ ਆਏ ਆ ਵੀ ਜਿੰਨਾ ਟਾਈਮ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹਨਾਂ ਟਾਈਮ ਇੱਥੋਂ ਉੱਠਾਂਗੇ ਨਹੀਂ। ਇਹ ਆਗੂਆਂ ਦੇ ਕਹਿਣ ਤੇ ਨਹੀਂ ਹੈ, ਜਿਹੜੇ ਮੂਹਰੇ ਬਣੇ ਫਿਰਦੇ ਆ ਉਹਨਾਂ ਦੇ ਕਹਿਣ ਤੇ ਨਹੀਂ ਇਹ ਮੋਰਚਾ ਚੱਲਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਜਿੰਨੀਆਂ ਸੰਗਤ ਖੜੀ ਆ, ਬਸ ਜਿਵੇਂ ਨਿਰਣਾ ਲੈਣਗੇ ਉਵੇਂ ਹੀ ਆ ਬਾਈ, ਉਵੇਂ ਚੜ੍ਹਦੀ ਕਲਾ 'ਚ ਮੋਰਚਾ ਚੱਲੂਗਾ। ਲੱਗਦਾ ਵੀ ਸੰਗਤ ਖੜੀ ਰਹੂ ਐਸੇ ਤਰ੍ਹਾਂ ਹੀ ਜਿਹੜੀ ਸੰਗਤ ਆਈ ਹੈ ਇੱਥੇ, ਕਿਉਂਕਿ ਸੰਗਤ ਆਉਂਦੀ ਆ ਚਲੀ ਜਾਂਦੀ ਆ, ਪਰ ਜਦੋਂ ਦਿੱਲੀ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਸੰਗਤ ਨੇ ਇੱਕਦਮ ਮੋਰਚਾ ਚੱਕ ਲਿਆ। ਫਿਰ ਜੀਰੇ ਫੈਕਟਰੀ ਦੇ ਮੂਹਰੋਂ ਥੋੜਾ ਜਿਹਾ ਐਲਾਨ ਹੋਇਆ ਤਾਂ ਉੱਥੇ ਵੀ ਲੋਕ ਘਟਣੇ ਸ਼ੁਰੂ ਹੋ ਗਏ। ਫਿਰ ਬਹਿਮਲ ਕਲਾਂ ਦੀ ਗੱਲ ਕਰਦੇ ਆ ਤਾਂ ਬਹਿਮਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨੇ ਕਿੰਨੇ ਵਾਰ ਸੱਦਾ ਦੇਤਾ, ਕਿੰਨੀ ਕੁ ਸੰਗਤ ਪਹੁੰਚਦੀ ਆ ਉੱਥੇ? ਦੁੱਖ ਨਹੀਂ ਹੁੰਦਾ? ਦੁੱਖ ਬੜਾ ਹੁੰਦਾ ਬਾਈ, ਪਰ ਗੱਲ ਇਹ ਆ, ਪੰਜਾਬ ਦੇ ਨੌਜਵਾਨ ਹੁਣ ਜਾਗਣੇ ਸ਼ੁਰੂ ਹੋ ਗਏ, ਉੱਠਣੇ ਸ਼ੁਰੂ ਹੋ ਗਏ। ਆਉਣਗੇ, ਕੋਈ ਗੱਲ ਨਹੀਂ, ਭਾਵੇਂ ਲੇਟ ਆ ਰਹੇ ਆ, ਥੋੜੀ ਗਿਣਤੀ ਦੇ ਵਿੱਚ ਆ ਰਹੇ ਆ, ਪਰ ਆਉਣਗੇ। ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਨੌਜਵਾਨੋ, ਇੱਕ ਗੱਲ ਜ਼ਰੂਰ ਰਾਤ ਨੂੰ ਪੈਣ ਲੱਗੇ ਜਾਂ ਦਸਤਾਰ ਬੰਨਣ ਲੱਗੇ ਸੋਚਿਆ ਕਰੋ ਵੀ ਇਹ ਉਹ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਸਾਡੇ ਤੋਂ ਵਾਰ ਦਿੱਤੀਆਂ। ਕੀ ਇਹਨਾਂ ਦੇ ਚਾਅ ਨਹੀਂ ਸੀ, ਸੁਪਨੇ ਨਹੀਂ ਸੀ, ਇਹਨਾਂ ਦੇ ਪਰਿਵਾਰ ਦੇ ਸੁਪਨੇ ਨਹੀਂ ਸੀਗੇ, ਠੀਕ ਹੈ ਨਾ। ਇਹਨਾਂ ਨੇ ਸਾਰੀਆਂ ਉਮਰਾਂ ਆਪਦੀਆਂ ਵਾਰ ਦਿੱਤੀਆਂ। ਕੀ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ? ਜੇ ਅਸੀਂ ਉਹਨਾਂ ਦੀ ਖਾਤਰ ਇਸ ਮੋਰਚੇ ਦੇ ਵਿੱਚ ਵੀ ਨਹੀਂ ਆ ਸਕਦੇ ਤਾਂ ਫਿੱਟੇ ਲਾਹਨਤ ਆ ਸਾਡੇ ਤੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਨੌਜਵਾਨੀ ਦੀ ਗੱਲ ਕਰ ਰਹੇ ਹੋ। ਪੰਜਾਬ ਦੀ ਨੌਜਵਾਨੀ ਦਾ ਧੜਾ ਧੜ ਜਹਾਜ਼ ਭਰ ਕੇ ਬਾਹਰ ਜਾ ਰਹੀ ਆ। ਉਹਨਾਂ ਨੂੰ ਆਣਾ ਵੀ ਕੀ ਪਤਾ ਅਸੀਂ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੱਜ ਜਾਈਏ। ਚੱਲ ਜੇ ਜਾ ਰਹੇ ਆ ਉਹ ਦੁਖੀ ਹੋ ਕੇ,
ਜਿਹੜੀਆਂ ਸਰਕਾਰਾਂ ਨੇ ਸਾਡੀਆਂ ਉਹਨਾਂ ਤੋਂ ਦੁਖੀ ਹੋ ਕੇ ਜਾ ਰਹੇ। ਉਹ ਵੀ ਲੱਗਦਾ ਹੈਗਾ ਵੀ ਉਹ ਨੌਜਵਾਨ ਵੀ ਦੁਖੀ ਆ ਜਿਹਦੇ ਕੋਲ ਕਿ ਮਾਂ ਪਿਓ ਨੂੰ ਇਉਂ ਆ ਵੀ ਸਾਡਾ ਮੁੰਡਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਜਾਂ ਗੈਂਗਸਟਰਵਾਦ ਵੀ ਕਦੇ ਕੋਈ ਹੁਣ ਤਾਂ ਬਾਹਰਲੀਆਂ ਸਰਕਾਰਾਂ ਨੇ ਵੀ ਕਹਿਤਾ ਵੀ 2.5 ਗ੍ਰਾਮ ਤੁਸੀਂ ਰੱਖ ਸਕਦੇ ਹੋ। ਉਹੀ ਤਾਂ ਹੁਣ ਆਪਾਂ ਕਹਿਣੇ ਆ ਨਾ ਵੀ ਜਦੋਂ ਆਪਾਂ ਆਪਦੇ ਘਰ 'ਚ ਹੀ ਉਹ ਨਹੀਂ ਹੈਗੇ, ਆਪਦੀਆਂ ਜੜ੍ਹਾਂ ਤੋਂ ਹੀ ਟੁੱਟ ਗਏ, ਤਾਂ ਫਿਰ ਆਪਾਂ ਬਾਹਰ ਜਾ ਕੇ ਵੀ ਨਹੀਂ ਬਚ ਸਕਦੇ। ਤੋ ਜਿੰਨੇ ਨੌਜਵਾਨ ਹਜੇ ਬਾਹਰ ਨੂੰ ਤੁਰੇ ਜਾਂਦੇ ਆ ਨਾ ਜਹਾਜ਼ ਭਰ ਕੇ, ਉਹਨਾਂ ਨੂੰ ਵੀ ਇਹੀ ਗੱਲ ਕਹਿਣੇ ਆ ਵੀ ਆਪਦੇ ਘਰ ਦੇ ਵਿੱਚ ਰਹੋ। ਆਪਾਂ ਜੇ ਇੱਥੇ ਤੁਸੀਂ ਦੇਖਿਆ ਹੋਊਗਾ ਇੱਥੇ ਨਾਲ ਦੇ ਪਿੰਡ ਪਤਾ ਨਹੀਂ ਕਿੱਥੇ ਇੱਕ ਬਾਹਰੋਂ ਆ ਪ੍ਰਦੇਸੀ ਬਿਹਾਰ 'ਚੋਂ, ਉਹ MC ਲੱਗਿਆ ਹੋਇਆ, MC ਲੱਗਿਆ ਉਹ ਇੱਥੇ ਆ ਕੇ, ਤੇ ਹੁਣ ਸਾਡੇ ਪੰਜਾਬ ਦੇ ਨੌਜਵਾਨ ਭਰ ਕੇ ਜਹਾਜ਼ ਬਾਹਰ ਜਾਈ ਜਾਂਦੇ ਆ। ਤੇ ਉਹਨਾਂ ਨੂੰ ਤਾਂ ਇੱਕੋ ਗੱਲ ਕਹਿਣੇ ਆ ਕਿ ਭਰਾਵੋ ਇੱਥੇ ਰਹੋ, ਆਪਦੀਆਂ ਜੜ੍ਹਾਂ ਦੇ ਨਾਲ ਰਹੋ, ਤੇ ਇੱਥੇ ਆਪਾਂ ਹੱਕ ਲਈਏ, ਇੱਥੇ ਆਪਾਂ ਭੱਜੀਏ ਨਾ ਆਪਦੇ ਦੇਸ਼ ਨੂੰ ਛੱਡ ਕੇ। ਦੇ ਮੈਦਾਨ ਦੇ ਵਿੱਚ ਜੂਝ ਕੇ ਮਰੋ। ਕਿਹੜੀ ਮਾਂ ਤੋਰਨਾ ਚਾਹੁੰਦੀ ਆਪਣੇ ਪੁੱਤ ਨੂੰ? ਮੇਰੀ ਮਾਂ ਨੇ ਤੋਰਿਆ ਬਾਈ, ਆਪ ਖੋਆ ਕੱਢ ਕੇ ਉਹਨੇ ਆ ਡਿੱਗੀ 'ਚ ਰੱਖਤਾ ਗੱਡੀ ਦੀ, 'ਚ ਕਹਿੰਦੀ ਜਾ ਵੜਾ। ਮੈਨੂੰ 3 ਮਹੀਨੇ ਹੋ ਗਏ ਮੈਂ ਘਰੇ ਨਹੀਂ ਗਿਆ, ਠੀਕ ਹੈ ਨਾ। ਸਾਡੇ ਘਰ ਦੇ ਪੂਰੀ ਚੜ੍ਹਦੀ ਕਲਾ 'ਚ ਆ, ਉਹ ਕਹਿੰਦੇ ਕੋਈ ਚੱਕਰ ਨਹੀਂ, ਆਪਾਂ ਕਿਹੜਾ ਇੱਥੇ ਠੱਗੀ ਠੋਰੀ ਮਾਰਨ ਆਏ ਆ ਜਾਂ ਕੁਛ ਹੋਰ, ਠੀਕ ਹੈ ਨਾ। ਆਪਦੇ ਲੋਕਾਂ ਦੀ ਖਾਤਰ ਬੈਠੇ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਬੈਠੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੀ ਖਾਤਰ ਬੈਠੇ ਆ। ਤੇ ਮੈਂ ਨੌਜਵਾਨਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਵੀ ਮੇਰੀ ਗੱਲ ਹੁਣ ਕੰਨ ਖੋਲ ਕੇ ਸੁਣ ਲਿਓ। ਜਦੋਂ ਕਿਸੇ ਦੇ ਪਿਓ ਦੀ ਪੱਗ ਬਾਰ-ਬਾਰ ਥੜੇ ਦੇ ਵਿੱਚ ਲਾਉਣ ਦੇ ਬਾਵਜੂਦ ਵੀ ਪੁੱਤਾਂ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਵੇ, ਤਾਂ ਉਹਦੇ ਵਿੱਚ ਕਸੂਰ ਪੱਗ ਲਾਉਣ ਵਾਲੇ ਦਾ ਨਹੀਂ ਹੁੰਦਾ, ਉਹਦੇ ਵਿੱਚ ਜ਼ੁਲਮ ਕਰਨ ਵਾਲੇ ਦੇ ਨਾਲੋਂ ਜ਼ੁਲਮ ਸਹਿਣ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ। ਜੀ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਰਫਤਾਂਗ ਸਿੰਘ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਜਿਹੜਾ ਇਹਨਾਂ ਨੇ ਸਵਾਲ ਕਰਿਆ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ, ਤਾਂ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਇੰਟਰਵਿਊ, ਕਿਉਂਕਿ ਇਸ ਦਾ ਜਵਾਬ ਕਮੈਂਟਾਂ ਦੇ ਵਿੱਚ ਦਿੱਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਰਵਨੀਤ ਬਿੱਟੂ ਨੇ ਕਾਫੀ ਅਜਿਹੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਪਈਆਂ ਨੇ ਉਹਨਾਂ ਦੀਆਂ। ਜਦੋਂ ਇੱਕ ਪਾਸੇ ਬੰਦੇ ਨੇ ਸਜ਼ਾ ਪੂਰੀ ਕਰ ਲਈ, ਉਹਨਾਂ ਤੋਂ ਜਾ ਕੇ ਪੁੱਛੋ ਲੀਡਰਾਂ ਤੋਂ ਵੀ ਕੀ ਤੁਹਾਡਾ ਕਾਨੂੰਨ ਇਹ ਕਹਿੰਦਾ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ, ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ, ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ। ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ, ਮੈਂ ਤੁਹਾਨੂੰ ਦੱਸਦਾ। ਇੱਕ ਆ ਲੁਧਿਆਣੇ ਦਾ ਗੰਜਾਈ ਆ, ਤੇ 3-4 ਬੰਦੇ ਹੋਰ ਆ, ਜਾਤ ਪਾਤ ਦੇ ਨਾਮ ਦਾ ਢੰਡੋਰਾ ਪਿੱਟੀ ਜਾਂਦੇ ਆ। ਗਏ ਸੀਗੇ ਮੁੱਲ ਪਵਾਉਣ ਦਿੱਲੀ ਦੇ ਵਿੱਚ, ਫਿਰ ਦਿੱਲੀ ਦੇ ਬਾਰਡਰਾਂ ਤੋਂ ਕੀ ਲੈ ਕੇ ਆਏ? ਇਹਨਾਂ ਨੂੰ ਪੈ ਗਈ ਆਪਦੀ ਚੌਧਰ ਦੀ ਵੀ ਪਾਰਟੀ ਬਣਾਈਏ ਤਾਂ ਇੱਥੇ ਆਈਏ, ਲੈ ਦੂਜਾ ਸਰਕਾਰ ਬਣਾਈਏ ਆਪਦੀ, ਇਹਨਾਂ ਨੂੰ ਤਾਂ ਉਹਦੀ ਪੈ ਗਈ। ਉੱਥੇ ਆਪਾਂ ਜਿਹੜੀ ਮਰਜ਼ੀ ਮੰਗ ਸਰਕਾਰ ਤੋਂ ਮਨਵਾ ਸਕਦੇ ਸੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਹੋ ਸਕਦੀ ਸੀ, ਸਾਰਾ ਕੁਝ ਉੱਥੇ ਹੋ ਸਕਦਾ ਸੀ, ਸਾਰੇ ਹੱਕ ਲੈ ਸਕਦੇ ਸੀ। ਤੁਰੇ ਹੁੰਦੇ ਆ, ਪਰ ਆਪਾਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ, ਸਮਝ ਉਹਨਾਂ ਦੇ ਜਾਣ ਤੋਂ ਬਾਅਦ ਹੀ ਲੱਗਦੀ ਆ। ਅਮਰਤਪਾਲ ਸਿੰਘ ਦੇ ਉੱਪਰ ਵੀ ਉਂਗਲਾਂ ਉਠਾ ਰਹੇ ਨੇ ਕਈ ਲੋਕ। ਬੰਦਾ ਨੌਜਵਾਨਾਂ ਨੂੰ ਸਹੀ ਰਾਹ ਦੇ ਉੱਪਰ ਪਾ ਰਿਹਾ। ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ, ਠੀਕ ਆ ਨਾ, ਉਹ ਨੌਜਵਾਨ ਉਹਨੂੰ ਦੇਖ ਕੇ ਨਸ਼ਾ ਛੱਡ ਰਹੇ ਆ, ਸਿੱਖੀ ਵੱਲ ਆ ਰਹੇ ਆ। ਹੁਣ ਉਹਦੇ ਵਿੱਚ ਦੱਸੋ ਕੀ ਗਲਤ ਕਰ ਰਹੇ? ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ, ਕਹਿੰਦੇ ਲੋਕਾਂ ਨੂੰ ਭੜਕਾ ਰਹੇ। ਕਾਹਦਾ ਭਟਕਾਉਣਾ? ਜੇ ਦੂਜੇ ਪਾਸੇ ਇੱਕ ਮੈਂ ਗੱਲ ਕੀਤੀ ਆ ਵਰਗੇਸ਼ਵਰ, ਕੀ ਆ ਬਾਈ ਉਹ ਸਾਧ ਆ ਜਿਹੜਾ, ਹਾਂ ਉਹ ਹੁਣ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਿਉਂ ਨਹੀਂ ਬੋਲਦੇ? ਮੋਹਾਲੀ ਬਾਰਡਰ ਤੇ ਪਹੁੰਚੇ ਆ, ਤਾਂ ਸਾਡੇ ਨਾਲ ਬਾਈ ਰਫਤਾਂਗ ਸਿੰਘ ਜੀ ਮੌਜੂਦ ਰਹਿਣਗੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਮੋਰਚਾ ਕਿਵੇਂ ਲੱਗਦਾ, ਕਿੱਥੇ ਖੜਾ ਲੱਗਦਾ, ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਹੋ? ਮੋਰਚਾ ਬਾਈ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ, ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ, ਤੇ ਮੋਰਚਾ ਦਿਨੋਂ ਦਿਨ ਜਿੱਤ ਦੇ ਵੱਲ ਨੂੰ ਵਧਦਾ ਜਾ ਰਿਹਾ, ਤੇ ਬਹੁਤ ਜਲਦੀ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਲਾਂਗੇ। ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ, ਤਾਂ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜਿਹੜੇ ਕਿ ਸਵਾਲ ਵੀ ਖੜੇ ਕਰਦੀਆਂ ਨੇ ਸਰਕਾਰਾਂ। ਜਿਵੇਂ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਵੀ ਇੱਕ ਟਵੀਟ ਕਰਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਜਾਂ ਉਹਨਾਂ ਨੇ ਵੀ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ, ਅਸੀਂ ਤਾਂ ਵੀ ਜਦੋਂ ਬੰਦੇ ਨੇ ਸਜ਼ਾ ਪੂਰੀ ਕਰ ਲਈ, ਸਜ਼ਾ ਪੂਰੀ ਹੋਣ ਦੇ ਬਾਵਜੂਦ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਜਦੋਂ ਹੁਣ ਬੰਦੇ ਨੇ ਆਪਦੀ ਸਜ਼ਾ ਪੂਰੀ ਕਰ ਲਈ, ਉਹਨੂੰ ਛੱਡਣਾ ਚਾਹੀਦਾ, ਕਿਉਂ ਨਹੀਂ ਛੱਡਦੇ? ਹੁਣ ਕੋਈ ਆਮ ਬੰਦਾ ਕਾਨੂੰਨ ਤੋੜੇ,
ਠੀਕ ਆ, ਉਹਦੇ ਤੇ ਮਿੰਟ 'ਚ ਕਾਰਵਾਈ ਕਰ ਦੇਣਗੇ, ਪਤਾ ਨਹੀਂ ਕੀ ਕੁਛ ਉਹ ਤੇ ਪਰਚਾ ਪਾ ਦੇਣ। ਹੁਣ ਇਹ ਆਪਦੇ ਕਾਨੂੰਨ ਆਪ ਤੋੜ ਰਹੇ ਆ, ਇਹਨਾਂ ਨੂੰ ਸਵਾਲ ਬਣਦਾ, ਇਹਨਾਂ ਨੂੰ ਸਰਕਾਰਾਂ ਨੂੰ, ਇਹਨਾਂ ਲੀਡਰਾਂ ਨੂੰ ਕਰੋ ਅੰਦਰ। ਇਹਨਾਂ ਲੀਡਰਾਂ ਦੀ ਗੱਲ ਕਰੀਏ, ਲੀਡਰਾਂ ਨੂੰ ਕੌਣ ਕਰੂ ਅੰਦਰ? ਲੀਡਰਾਂ ਨੂੰ ਸਾਡੀ ਜਨਤਾ ਜਿੰਨਾ ਟਾਈਮ ਇਕੱਠੀ ਨਹੀਂ ਨਾ ਹੁੰਦੀ ਉਹਨਾਂ ਟਾਈਮ ਆਪਾਂ ਇਹਨਾਂ ਦਾ ਵੀ ਨਹੀਂ ਕੁਝ ਕਰ ਸਕਦੇ। ਜਿੰਨਾ ਟਾਈਮ ਸਾਡੇ 'ਚ ਪਾੜ ਰਹੂਗਾ ਆਪਸ ਦੇ ਵਿੱਚ, ਇਹਨਾਂ ਨੇ ਨਾ ਕੁਝ ਕੁ ਬੰਦੇ ਖੜੇ ਕੀਤੇ ਹੋਇਆ। ਮੈਂ